ਅੱਛਾ ਆਹ ਥਾਂ ਸੀ ਜਿਹੜਾ ਇੱਥੇ ਤੁਸੀਂ ਦੇਖਿਆ ਸੀ ਵੀ ਉਹ ਬਰਾਂਡਾ ਜਿਹਾ ਬਣਿਆ ਹੋਇਆ ਸੀ, ਉਹ ਬਰਾਂਡਾ ਢਾਹ ਕੇ ਉਹੀ ਇੱਟਾਂ ਜਿਹੜੀਆਂ ਉਹ ਕਿਸੇ ਹਿਸਾਬ ਚ ਲਾਈਆਂ ਜਿਹਨੇ ਵੀ ਟਨਲ ਦਾ ਕੰਮ ਕਰਨਾ ਨਾ ਹਾਂਜੀ। ਉਹ ਆਪਣੇ ਜ਼ਿਹਨ ਦੇ ਵਿੱਚ ਨਾ 5 ਸਾਲ ਦਾ ਪ੍ਰੋਜੈਕਟ ਲੈ ਕੇ ਆਵੇ ਕਿ ਅਸੀਂ 5 ਸਾਲ ਇਹਨੂੰ ਕਰਨਾ। ਹਾਂ ਹਾਂ, ਅਗਰ ਉਹਦਾ ਜ਼ਿਹਨ 5 ਸਾਲ ਦਾ ਹੋਵੇ ਤੇ ਇਸ ਪਾਸੇ ਆਵੇ, ਨਹੀਂ ਤਾਂ ਨਾ ਆਵੇ। ਨਹੀਂ ਤਾਂ ਨਾ ਆਵੇ। ਇਹੋ ਜੀ ਸਾਡੇ ਜਿਹੜੀਆਂ ਫੈਸਲ ਕੰਬੋਜ ਸਾਹਿਬ ਨੇ ਸਾਨੂੰ ਜੋੜਾ ਦਿੱਤਾ ਸੀ ਨਾ, ਇਹ ਉਹ ਆ। ਤੇ ਹੁਣ ਮਾਸ਼ਾਅੱਲਾ ਬੱਕਰੀ ਇਹ ਵਾਧਾ ਹੋਣ ਵਾਲਾ ਵੀ ਸੂਣ ਵਾਲੀ ਹੈ ਜੀ। 13 ਰੁਪਏ ਦਾ ਇੱਕ ਪੌਦਾ ਵੇਚਿਆ, ਤੇ ਪਰ ਇਹ ਵੀ ਇਹ 13 ਰੁਪਏ ਤੱਕ ਅਸੀਂ ਪਹੁੰਚੇ ਕਿੱਦਾਂ ਇਹ ਸਾਨੂੰ ਪਤਾ ਜਾਂ ਰੱਬ ਨੂੰ ਪਤਾ। ਬਹੁਤ ਖਿਆਲ ਕਰਨਾ ਪੈਂਦਾ। 13 ਰੁਪਏ ਆ 13 ਰੁਪਏ ਆ ਮੇਰੇ ਹੱਥ 'ਚ, ਆ 13 ਦਾ ਨੋਟ ਆ, ਇਦਾਂ ਦਾ ਹੁੰਦਾ 13 ਰੁਪਏ ਦਾ ਨੋਟ। ਇਦਾਂ ਅਨੀਵੀਆਂ ਡਾਟਾ ਬਣਾਈਆਂ, ਇੱਕ ਹੁੰਦੀ ਉੱਚੀ ਡਾਟਾ ਨੀਵੀਆਂ ਬਣਾਈਆਂ ਬਈ ਆ ਜਿਹੜੀ ਝਾਂਬੜ ਨਾ ਆਵੇ ਆ ਮੀਂਹ ਕਣੀ ਤੋਂ ਝਾਂਜ, ਹਾਂ ਬਾਛੜ ਆਉਂਦੀ ਹੈ ਨਾ ਤੇ ਫਿਰ ਉਹ ਹੇਠਾਂ ਵਿੱਚ ਜਾ ਕੇ ਗਿੱਲਾ ਬਣ ਜਾਂਦਾ। ਆ ਕਰੇਲਾ ਹੁਣ ਇਹਦਾ ਅਖੀਰ ਆ ਜੀ, ਇਹ ਖਤਮ ਆ ਜੀ ਕਿੱਲਾ, ਇਹ ਖਤਮ ਕਰ ਦੇਣਾ ਬਸ। ਵੀ ਅੱਛਾ ਕਰੇਲਾ ਖਤਮ ਹੋ ਗਿਆ, ਖੀਰਾ ਖਤਮ ਹੋ ਗਿਆ, ਹੁਣ ਗਾਹਾਂ ਦੱਸਣਾ ਇਹ ਆ ਵੀ ਹੁਣ ਗਾਹਾਂ ਕੀ ਲੱਗ ਰਿਹਾ। ਇਹ ਟਮਾਟਰ ਦੀ ਜਿਹੜੀ ਅਸੀਂ ਸਟਿਕ ਲਾਈ ਆ ਨਾ, ਸੋਟੀ ਬਾਂਸ ਦੀ, ਹਾਂਜੀ ਇਹਦੀ ਗੁਲਾਈ ਅਸੀਂ ਨਾ ਇਸ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ 20 ਫੁੱਟ ਕੀਤੀ ਆ। 20 ਫੁੱਟ, ਇਹਦੀ ਹਾਈਟ ਉੱਚੀ ਰੱਖੀ ਦੀ ਆ। ਹਾਂ ਹਾਂ ਸ਼ਿਮਲਾ ਮਿਰਚ ਤੋਂ ਸਬਜ਼ ਤੋਂ ਨਾ ਹਾਈਟ ਉੱਪਰ ਹੁੰਦੀ, ਕੋਈ ਬੇਲ ਜਾਣੀ ਹੁੰਦੀ ਉੱਪਰ। ਠੀਕ ਹੈ ਇਹ ਟਮਾਟਰ ਹੈਗਾ ਬੇਲ ਵਾਲਾ। ਠੀਕ ਹੈ। ਇਹ ਜਿਹੜਾ ਟਮਾਟਰ ਤੋਂ ਟਮਾਟਰ ਦਾ ਫਾਸਲਾ 1.5 ਫੁੱਟ, 1.5 ਤੋਂ 16 ਇੰਚ ਆ। ਇਹ 16 ਇੰਚ, 1.5 ਫੁੱਟ ਚ 2 ਇੰਚ ਘੱਟ ਆ। ਹਾਂ 16 ਇੰਚ, 15 ਤੋਂ 16 ਇੰਚ ਅਸੀਂ ਰੱਖਿਆ ਕਿਉਂ ਇਸ ਬੇਲ ਨੇ ਜਾਣਾ ਸਿੱਧਾ, ਠੀਕ ਹੈ ਇਹਨੇ ਪੌਦਾ ਨਹੀਂ ਬਣਾਉਣਾ ਹੈਗਾ। ਸਹੀ ਹੈ। अस्सलाम वालेकुम जी। सियाणे कहंदे भी उठ रंभदा लदींदा, भी उठ उधरों रिंगड़दा रहिंदा रंभदा रहिंदा ते बंदे उत्ते भार लादे रहिंदे। भी औख नाल सौख आ, कोई काम करना होवे ना, जे बंदा कहे भी मैं सौखा होके करूँगा तो वो नहीं हुंदा, औखियां होके करना पैंदा। मैं जिहड़ा तुहानूं कहा सी ना भी मैं थां बनाई आ, भी तुहानूं मैं दिखाऊंगा, ते वो थां तुहानूं दिखाने आ भी झोटियां वास्ते बकरियां वास्ते भी मैं किद्दां करके वो बनाई है। ਜਿਹੜੀ ਪਹਿਲਾਂ ਸੀਗੀ ਆਹ ਥਾਂ ਬਣੀ ਹੋਈ ਆ, ਇਹ ਵੀ ਤੁਸੀਂ ਦੇਖੀ ਹੋਈ ਆ, ਆ 16 ਦਰੀ ਆ, ਇਹਨੂੰ ਚੀਕਾਂ ਲੱਗੀਆਂ, ਇਹ ਵੀ ਤੁਸੀਂ ਦੇਖੀ ਹੋਈ ਆ। ਜਿਹੜੀ ਨਵੀਂ ਥਾਂ ਬਣਾਈ ਆ ਉਹ ਤੁਹਾਨੂੰ ਮੈਂ ਦਿਖਾਣਾ। ਤੁਸੀਂ ਦੇਖ ਰਹੇ ਆ ਵੀ ਜਿਹੜਾ ਮੌਸਮ ਆ ਨਾ, ਵੀ ਮੌਸਮ ਕਿੱਦਾਂ ਦਾ ਹੋਇਆ ਹੈ। ਇਹ ਸਿਆਲੇ ਦੇ ਵਿੱਚ ਨਾ ਸਿਆਣੇ ਕਹਿੰਦੇ ਵੀ ਜਿੱਦਾਂ ਪੁਰਾਣੀਆਂ ਸੱਟਾਂ ਨਹੀਂ ਉਗੜ ਪੈਂਦੀਆਂ, ਇਹ ਮੌਸਮ ਇਦਾਂ ਬੰਦੇ ਨੂੰ ਘੇਰਦਾ ਵੀ ਜਿੱਦਾਂ ਆ ਧੁੰਦ ਜੀ ਹੈ ਨਾ, ਵੀ ਗਲ ਲੱਗਦੀ ਬੰਦੇ ਦੇ। ਵੀ ਸਵੇਰੇ ਤੜਕੇ ਉੱਠੀਦਾ ਤੇ ਵਿਹੜੇ 'ਚ ਫਿਰਦੀ ਹੁੰਦੀ ਆ, ਤੇ ਆਹ ਹੀ ਬੰਦੇ ਤੇ ਗਲ ਲੱਗ ਕੇ ਜਿੱਦਾਂ ਬੰਦੇ ਨੂੰ ਉਦਾਸੀ ਜੀ ਫੈਲਾਉਂਦੀ ਆ, ਇਹ ਐਸਾ ਮੌਸਮ ਹੁੰਦਾ। ਫਿਰ ਜਿੱਦਾਂ ਉਹ ਪੇਂਜੇ ਵਾਲਾ ਨਹੀਂ ਹੁੰਦਾ ਸੀ ਕੋਠਾ, ਜਿਹ 'ਚ ਰਜਾਈਆਂ ਪੇਂਜਦੇ ਸੀ, ਵੀ ਉਹ ਨਿੱਕੀ ਨਿੱਕੀ ਧੂੜ ਉੱਡਦੀ ਸੀ, ਪੰਬੀ ਜੀ ਉੱਡਦੀ ਸੀਗੀ ਨਰਮੇ ਦੀ, ਉਹ ਇਦਾਂ ਜਿਵੇਂ ਰੱਬ ਦਾ ਕੋਈ ਪੇਂਜਾ ਚੱਲ ਰਿਹਾ ਤੇ ਹਰ ਪਾਸੇ ਇਦਾਂ ਨਾ ਧੁੰਦ ਜੀ ਉਹ ਉੱਡੀ ਫਿਰਦੀ। ਫਿਰ ਇਹ ਐਸੀ ਧੁੰਦ ਦੇ ਨੁਕਸਾਨ ਤਾਂ ਹੈ ਜਿਹੜੇ ਹੈ, ਪਰ ਇਹਦੇ ਕਈ ਫਾਇਦੇ ਵੀ ਹੈ। ਧੁੰਦ ਪ੍ਰਾਹੁਣਿਆਂ ਦੀ ਕਾਹਲ ਮੁਕਾ ਦਿੰਦੀ। ਅਗਲੇ ਦਿਨ ਸਾਡੇ ਕੋਲ ਸਿਆਲਕੋਟ ਤੋਂ ਇਦਾਂ ਹੀ ਸਾਡੇ ਭਰਾ ਮਿਲਣਾ ਹੈ, ਤੇ ਸ਼ਾਮ ਹੋਈ ਆ ਨਾ, ਉਂਝ ਉਹ ਬੜੇ ਕਾਹਲੇ ਸੀ, ਧੁੰਦ ਪੈ ਗਈ, ਕਹਿੰਦੇ ਲੈ ਹੁਣ ਅਸੀਂ ਜਾ ਨਹੀਂ ਸਕਦੇ, ਫਿਰ ਸਾਡੇ ਕੋਲ ਰਾਤ ਰਹੇ। ਵੀ ਜਿਹੜੇ ਪ੍ਰਾਹੁਣੇ ਕਹਿੰਦੇ ਨਾ ਸਾਡਾ ਸਰਦਾ ਨਹੀਂ ਪਿੱਛੇ, ਡੰਗਰ ਸੁਣਨੇ ਆ, ਡੇਰਾ ਸੁਣਨਾ, ਅਸੀਂ ਜਾਣਾ, ਉਹ ਕਾਹਲ ਮੁਕਾ ਦਿੰਦੀ ਆ ਧੁੰਦ। ਫਿਰ ਜਿਹੜੇ ਬੰਦੇ ਸਾਰਾ ਸਾਲ ਇੱਕ ਦੂਜੇ ਦੇ ਲਾਗੇ ਨਹੀਂ ਲੱਗਦੇ, ਤੇ ਉਹ ਲਾਗੇ ਕਰ ਦਿੰਦੀ, ਬੰਦੇ ਜੁੜ ਕੇ ਬਹਿੰਦੇ ਆ। ਜਿਹੜੇ ਬੰਦਿਆਂ ਕੋਲ ਟਾਈਮ ਨਹੀਂ, ਅਫਰਾ ਤਫਰੀ ਭੱਜ ਨਾਸਾ, ਉਹਨਾਂ ਬੰਦਿਆਂ ਨੂੰ ਵੀ ਲਾਗੇ ਕਰਕੇ ਵਿਹਲਿਆਂ ਕਰਕੇ ਬਹਾ ਦਿੰਦੀ। ਅੱਗ ਦਾ ਡਰ ਲਾ ਦਿੰਦੀ, ਅੱਗ ਬਾਲ ਕੇ ਬੰਦੇ ਅੱਗ ਦੇ ਉੱਤੇ ਚੜ੍ਹਦੇ ਆ, ਅੱਗ ਦਾ ਵੀ ਡਰ ਲਾ ਦਿੰਦੀ ਇਹ ਸਿਆਲਾ ਜਿਹੜਾ ਧੁੰਦ ਆ। ਫਿਰ ਬੰਦੇ ਇੱਕ ਦੂਜੇ ਕੋਲ ਬਹਿੰਦੇ ਆ, ਗੱਲਾਂ ਬਾਤਾਂ ਕਰਦੇ ਆ, ਤੇ ਉਹ ਦੁੱਖ ਸੁੱਖ ਵੀ ਕਰਦੇ ਆ। ਇਹ ਫਾਇਦੇ ਵੀ ਮੈਂ ਤੁਹਾਨੂੰ ਗਿਣਾ ਰਿਹਾ, ਨੁਕਸਾਨ ਤਾਂ ਆਪਦੀ ਥਾਂ 'ਤੇ ਆ ਨਾ, ਇਹ ਫਾਇਦੇ ਵੀ ਆ। ਹੁਣ ਨੁਕਸਾਨ ਤਾਂ ਵੀ ਚਲੋ ਐਕਸੀਡੈਂਟ ਹੁੰਦੇ ਆ, ਜਿੱਦਾਂ ਵੀ ਧੁੰਦ ਦੇ ਵਿੱਚ ਬਚਣਾ ਚਾਹੀਦਾ, ਪਰ ਜਿਹੜੀ ਪੁਲਿਸ ਤੋਂ ਇਹ ਬੰਦੇ ਕਾਬੂ ਨਹੀਂ ਆਉਂਦੇ। ਇਹਨਾਂ ਦਿਨਾਂ ਦੇ ਵਿੱਚ ਲਾਈਨਾਂ ਬਣਾ ਕੇ ਇੱਕ ਦੂਜੇ ਦਾ ਆਸਰਾ ਤੱਕ ਕੇ ਤੇ ਧੁੰਦ ਦੇ ਵਿੱਚ ਤੁਰਦੇ ਆ, ਆਸਰਾ ਤੱਕਦੇ ਆ ਵੀ ਇੱਦਾਂ ਲਾਈਨਾਂ ਸਿੱਧੀਆਂ ਬਣੀਆਂ ਨੱਕ ਦੀ ਸੀਧ ਨੂੰ। ਸਫ਼ਰ ਦੇ ਵਿੱਚ ਦੇਖ ਲਿਓ ਸੜਕਾਂ ਦੇ ਉੱਤੇ ਵੀ ਬੰਦੇ ਕਿੱਦਾਂ ਕਾਬੂ ਆਏ ਹੋਏ। ਪਰ ਫਿਰ ਵੀ ਬਚਣਾ ਚਾਹੀਦਾ। ਜਿੱਦਾਂ ਹੁਣ ਟਰਾਲੀਆਂ ਗੰਨਿਆਂ ਵਾਲੀਆਂ, ਕਈ ਵਾਰੀ ਅੱਗੇ ਵੀ ਅਸੀਂ ਗੱਲ ਕੀਤੀ ਹੈ ਵੀ ਮਗਰਲੇ ਪਾਸੇ ਬੱਤੀ ਹੋਣੀ ਚਾਹੀਦੀ ਆ, ਵੀ ਧੁੰਦ ਦੇ ਵਿੱਚ ਖਸੂਸੀ ਲਾਈਟਾਂ ਹੋਣੀਆਂ ਚਾਹੀਦੀਆਂ, ਦੂਰੋਂ ਪਤਾ ਲੱਗ ਜੇ। ਬਚਣਾ ਚਾਹੀਦਾ, ਬੰਦੇ ਤੋਂ ਵੱਧ ਸ਼ੈ ਕੋਈ ਨਹੀਂ ਹੁੰਦੀ। ਤੇ ਜਿਹੜੀ ਗਰਮੀਆਂ ਦੇ ਵਿੱਚ ਧੂੜ ਉੱਡਦੀ ਆ ਨਾ, ਗਰਮੀਆਂ ਦੇ ਵਿੱਚ ਉਹ ਤਾਂ ਬਹਿ ਜਾਂਦੀ ਆ, ਕਿਉਂ ਹੇਠੋਂ ਉੱਡਦੀ ਆ। ਇਹ ਐਸੀ ਧੂੜ ਆ ਵੀ ਜਿਹੜੀ ਸਮਾਨਾਂ ਤੋਂ ਆਉਂਦੀ ਆ, ਇਹ ਛੇਤੀ ਬਹਿੰਦੀ ਨਹੀਂ, ਨਾ ਹਵਾ ਨੂੰ ਮੰਨੇ ਨਾ ਕਿਸੇ ਸ਼ੈ ਨੂੰ। ਕੋਈ ਮੀਂਹ ਮੂੰਹ ਪਵੇ ਤਾਂ ਫਿਰ ਹੈ ਬਹਿ ਜਾਂਦੀ। ਪਰ ਇਹਦੇ ਜਿਵੇਂ ਫਾਇਦੇ ਨੁਕਸਾਨ, ਕੁਦਰਤੀ ਸ਼ੈ, ਜਿਹੜਾ ਮੌਸਮ ਵੀ ਹੋਵੇ ਉਸ ਮੌਸਮ ਦਾ ਸਵਾਦ ਲਓ। ਮੈਂ ਤਾਂ ਇਹ ਗੱਲ ਕਰਦਾ, ਤੇ ਸਵਾਦ ਇੱਦਾਂ ਲਓ ਵੀ ਬਚਾ ਕੇ, ਵੀ ਸਫ਼ਰ ਨਾ ਕਰੋ, ਬਚਣਾ ਚਾਹੀਦਾ। ਅੱਛਾ ਹੁਣ ਮੈਂ ਤੁਹਾਨੂੰ ਦਿਖਾਉਣਾ
ਆਪ ਦਾ ਤੁਹਾਨੂੰ ਮਾਲ ਡੰਗਰ ਵਾਲੀ ਥਾਂ ਜਿਹੜੀ ਬਣਾਈ ਹੈ। ਅਰਫਾਨ ਸਾਹਿਬ ਆ ਜੀ ਸਾਡੇ, ਹਾਂਜੀ ਬਹੁਤ ਮਾਸ਼ਾਅੱਲਾ ਕੰਮ ਆ ਮੁੰਡਾ, ਨੀਅਤ ਵਾਲਾ ਮੁੰਡਾ, ਨੀਅਤ ਨੂੰ ਸਿਆਣੇ ਕਹਿੰਦੇ ਭਾਗ ਹੁੰਦੇ। ਆ ਤੁਸੀਂ ਦੇਖੋ ਜੀ ਇਦਾਂ ਇੱਧਰਲੇ ਪਾਸੇ ਆ ਦੇਖ ਰਹੇ ਆ ਸਾਰਾ, ਇਦਾਂ ਦਿਖਾਓ। ਸਿਆਣੇ ਕਹਿੰਦੇ ਆ ਵੀ ਜਿੱਦਾਂ ਗਰਮੀਆਂ ਦੇ ਵਿੱਚ ਜੇਠ ਹਾੜ ਤਪਦਾ ਨਾ, ਲਪਟਾਂ ਨਿਕਲਦੀਆਂ ਲੋ ਦੀਆਂ, ਇਦਾਂ ਹੀ ਸਿਆਲੇ ਦੇ ਵਿੱਚ ਨਾ ਪੋਹ ਮਾਘ ਦੇ ਭਖਦਾ, ਇਹ ਵੀ ਭਖਦਾ ਜਿਵੇਂ ਅੱਗ ਭਖਦੀ ਹੈ ਤੇ ਧੂੰਆਂ ਨਿਕਲਦਾ ਨਾ, ਆਹ ਧੂੰਆਂ ਆਹ ਨਿਕਲਦਾ ਜਦੋਂ ਸਿਆਲਾ ਭਖਦਾ ਨਾ, ਪੋਹ ਮਾਘ ਭਖਦਾ ਤੇ ਉਦੋਂ ਆਹ ਹਾਲਾਤ ਹੁੰਦੇ, ਇਹ ਵੀ ਧੂੰਆਂ ਉਹੀ ਹੈ ਅੱਗ। ਅੱਛਾ ਆਹ ਥਾਂ ਸੀ ਜਿਹੜਾ ਇੱਥੇ ਤੁਸੀਂ ਦੇਖਿਆ ਸੀ ਵੀ ਉਹ ਬਰਾਂਡਾ ਜਿਹਾ ਬਣਿਆ ਹੋਇਆ ਸੀ, ਉਹ ਬਰਾਂਡਾ ਢਾਹ ਕੇ ਉਹੀ ਇੱਟਾਂ ਜਿਹੜੀਆਂ ਉਹ ਕਿਸੇ ਹਿਸਾਬ 'ਚ ਲਾਈਆਂ, ਬੇਹਿਸਾਬਾ ਕੰਮ ਹੋਵੇ ਨਾ ਤੇ ਉਹਦੀ ਸਮਝ ਨਹੀਂ ਆਉਂਦੀ, ਉਹੀ ਕੰਮ ਹਿਸਾਬ 'ਚ ਕੀਤਾ, ਸਲਾਹ ਕਰਕੇ ਪੁੱਛ-ਦੱਸ ਕਰਕੇ। ਤੁਸੀਂ ਦੇਖਿਆ ਸੀ ਅਸੀਂ ਜਿਹੜਾ ਇਸ ਸਾਲ ਦੀ ਕਮਾਈ ਸੀ ਸਾਰੀ ਉਹ ਇੱਧਰ ਲਾਈ ਆ, ਜਿਵੇਂ ਉਹ ਖੀਰਾ ਹੁਣ ਤਾਂ ਪਟੀ ਗਿਆ ਨਾ, ਖੀਰਾ ਦੇਖ ਰਹੇ ਹੋ ਤੁਸੀਂ, ਉਹ ਸਬਜ਼ੀਆਂ ਦੀ ਵੀ ਗੱਲਬਾਤ ਤੁਹਾਡੇ ਨਾਲ ਕਰਾਂਗੇ। ਤੇ ਕਰੇਲੇ ਦੀ ਜਿਹੜੀ ਕਮਾਈ ਸੀ, ਖੀਰੇ ਦੀ ਸੀ, ਵੀ ਹੋਰ ਵੀ ਜਿਹੜੇ ਕੋਈ ਪੈਸੇ ਸੀ ਉਹ ਅਸੀਂ ਲਾ ਕੇ ਤੇ ਸਿੱਧਾ ਪੱਧਰਾ ਕੀਤਾ। ਆਹ ਟਰੈਕਟਰਾਂ ਵਾਸਤੇ ਥਾਂ ਬਣਾਈ ਹੋਈ ਹੈ, ਇੱਦਾਂ ਇੱਕ ਦੋ ਟਰੈਕਟਰ ਵਿੱਚ ਖਲੋ ਜਾਂਦੇ, ਕਾਰ ਖੜੀ ਹੈ ਤੇ ਆਪਣਾ ਤਾਂਗਾ ਖਲੋਤਾ ਮੀਂਹ ਕਣੀ ਤੋਂ। ਆਹ ਬਣਾਇਆ ਸੀ ਮਾਲ ਦਾ ਥਾਂ, ਇੱਥੇ ਬੂਹਾ ਲਾਇਆ ਇੱਧਰ ਨੂੰ ਬੂਹਾ ਲਾ ਕੇ, ਤੇ ਇੱਦਾਂ ਨੀਵੀਆਂ ਡਾਟਾ ਬਣਾਈਆਂ, ਇੱਕ ਹੁੰਦੀ ਉੱਚੀ ਡਾਟਾ ਨੀਵੀਆਂ ਬਣਾਈਆਂ ਬਈ ਆ ਜਿਹੜੀ ਝਾਂਬੜ ਨਾ ਆਵੇ ਆ ਮੀਂਹ ਕਣੀ ਤੋਂ, ਝਾਂਜ ਹਾਂ ਬਾਛੜ ਆਉਂਦੀ ਹੈ ਨਾ ਤੇ ਫਿਰ ਉਹ ਹੇਠਾਂ ਵਿੱਚ ਜਾ ਕੇ ਗਿੱਲਾ ਬਣ ਜਾਂਦਾ। ਇੱਦਾਂ ਪਿਛੇ ਨੂੰ ਜਾ ਕੇ ਦਿਖਾ ਜੀ, ਆਹ ਮਾਸ਼ਾਅੱਲਾ ਮੱਝਾਂ। ਅੱਛਾ ਮੱਝਾਂ ਦੀ ਗੱਲ ਆ ਗਈ ਰੱਬੀ, ਆ ਜਿਹੜੀਆਂ ਦੋ ਮੱਝਾਂ, ਇੱਕ ਆਹ ਮੱਝ ਹੈ ਜੀ, ਆਹ ਵਾਲੀ ਮੱਝ, ਇਹ ਮੱਝ ਹਜੇ ਕੱਚੀ ਆ, ਬੜੇ ਮੌਕੇ ਤੇ ਸੂਣੀ ਆ ਮਹੀਨੇ ਤੱਕ, ਤੇ ਇੱਕ ਆਹ ਮੱਝ, ਅੱਛਾ ਇੱਕ ਉਹ ਮੱਝ ਆ, ਇੱਕ ਆਹ ਮੱਝ ਆ, ਇਹ ਵੀ ਮਹੀਨੇ ਤੱਕ ਬੜੇ ਮੌਕੇ ਤੇ ਸੂਣੀ। ਇਹ ਦੋ ਮੱਝਾਂ ਅਸੀਂ ਵੇਚਣੀਆਂ ਵੀ ਆ, ਜੇ ਕੋਈ ਬੰਦਾ ਸ਼ੌਕੀਨ ਹੋਵੇ, ਜੇ ਆਪ ਤਿਆਰ ਕਰਨੀਆਂ ਹੋਣ ਹੁਣ ਲੈ ਸਕਦਾ, ਤੇ ਜੇ ਤਿਆਰ ਹੋਈਆਂ ਲੈਣੀਆਂ ਫਿਰ ਮਹੀਨੇ ਤੱਕ ਲੈ ਲਓ, ਸੁੰਦੀਆਂ ਮੌਕੇ ਤੇ ਆ। ਹਾਂ ਬਈ ਸਾਡੇ ਕੋਲ ਵਿਕ ਗਈ ਫਿਰ ਤਾਂ ਵੇਚ ਹੀ ਲੈਣੀ, ਤੇ ਬਾਕੀ ਅਸੀਂ ਘਰ ਪੀਣ ਨੂੰ ਇੱਕ ਦੋ ਸ਼ੌਂਕ ਨਾਲ ਰੱਖੀਆਂ। ਆ ਵੀ ਝੋਟੀ ਮਾਸ਼ਾਅੱਲਾ ਇਹ ਸਾਡੀ ਕਹਿ ਲਓ ਵੀ ਜਿਹੜੀ ਨੀਲੀ ਦੀ ਸ਼ੌਕ ਨਾਲ ਲਿਆਂਦੀ, ਆ ਸਾਡੀ ਰਾਵੀ ਦੀ ਕੈਲੀਆਂ ਮੱਝਾਂ। ਅੱਛਾ ਇੱਦਾਂ ਨੀਵਾਂ ਜੀ, ਇੱਥੇ ਵਿਚਲੇ ਪਾਸੇ ਨਾ ਸੀ ਵੱਡੇ ਗਾਰਡਰ ਪਾ ਕੇ 30-30 ਫੁੱਟੇ, ਹੈ ਵੀ ਹਨੇਰਾ ਇੱਥੇ, ਲਾਈਟ ਹੈਗੀ ਇੱਥੇ, ਖੁੱਲੀ ਥਾਂ ਵਿੱਚੇ ਖੁਰਲੀਆਂ ਬਣਾਈਆਂ ਵੀ ਜੇ ਕੋਈ ਮੀਂਹ ਮੂੰਹ ਆ ਜਾਵੇ ਤੇ ਡੰਗਰ ਅੰਦਰ ਪੱਠੇ ਖਾਂਦੇ ਰਹਿਣ। ਮੈਂ ਇਹ ਗੱਲ ਬੜੀ ਵਾਰੀ ਕੀਤੀ ਹੈ, ਜੇ ਕੋਈ ਤੁਸੀਂ ਡੰਗਰ ਰੱਖੋ ਨਾ ਤੇ ਉਹਦਾ ਖਸੂਸੀ ਫਿਰ ਖਿਆਲ ਹੋਣਾ ਚਾਹੀਦਾ, ਹਰ ਮੌਸਮ ਦਾ, ਮੀਂਹ ਕਣੀ ਦਾ, ਹਨੇਰੀ ਦਾ ਇੰਤਜ਼ਾਮ ਪੂਰਾ ਹੋਣਾ ਚਾਹੀਦਾ। ਜੇ ਇੰਤਜ਼ਾਮ ਨਾ ਹੋਵੇ ਤਾਂ ਫਿਰ ਡੰਗਰ ਨਾ ਰੱਖੋ, ਉਹ ਫਿਰ ਬਦਦੁਆਵਾਂ ਹੀ ਲੈਣੀਆਂ, ਕਿਉਂ ਸਾਹ ਵਾਲੇ ਡੰਗਰ ਆ, ਇਹਨਾਂ 'ਚ ਵੀ ਜਾਨ, ਪੂਰਾ ਇੰਤਜ਼ਾਮ ਹੋਣਾ ਚਾਹੀਦਾ। ਇੱਦਾਂ ਹੀ ਬਾਹਰ ਨਿਕਲ ਜੰਨੇ ਆ, ਐਵੇਂ ਦਿਲ 'ਚ ਆਈ, ਮੈਂ ਕਿਹਾ ਵੀ ਬੜੇ ਦਿਨਾਂ ਦਾ ਕਹਿੰਦਾ ਸੀ ਤੁਹਾਨੂੰ, ਇਹ ਜਿਹੜਾ ਅਸੀਂ ਬਣਾਈ ਹੈ ਨਾ, ਆ ਜਿਹੜਾ ਬਰਾਂਡਾ ਬਣਾਇਆ, ਇਹ ਬੜਾ ਵੱਡਾ ਬਰਾਂਡਾ, ਇਹਦੇ 'ਚ ਜਿਵੇਂ ਮਰਜ਼ੀ ਝੋਟੀਆਂ ਵੀ ਅਸੀਂ ਰੱਖ ਸਕਦੇ ਹਾਂ। ਮੱਝਾਂ ਤਾਂ ਵਿੱਚੋਂ ਇੱਕ ਦੋ ਤਿੰਨ ਵੇਚ ਦੇਣੀਆਂ ਨਾ, ਮੱਝਾਂ ਦੋ ਕੁ ਰਹਿ ਜਾਣੀਆਂ ਘਰ ਪੀਣ ਨੂੰ, ਬਾਕੀ ਜਿਹੜਾ ਤੁਹਾਨੂੰ ਮੈਂ ਕਾਰੋਬਾਰ ਦੱਸਿਆ ਨਾ ਉਹ ਝੋਟੀਆਂ ਦਾ ਕਰਨਾ, ਉਹ ਇੱਥੇ ਖੁੱਲੀ ਥਾਂ, ਬਾਕੀ ਗੋਕੇ ਉਸ ਪਾਸੇ, ਗਾਵਾਂ ਗੂਵਾਂ ਉਸ ਪਾਸੇ, ਉਹ ਖੁੱਲੀ ਥਾਂ। ਆ ਜੀ ਟੋਕਿਆ ਨਹੀਂ, ਇੱਦਾਂ ਹੀ ਡਾਟ ਪਾ ਕੇ ਅਸੀਂ ਟੋਕਿਆ ਨਹੀਂ ਬਣਾਈ, ਜਿੰਨੇ ਮਰਜ਼ੀ ਪੱਠੇ ਹੋਣ ਤੇ ਨਾ ਮੀਂਹ ਨਾ ਧੁੱਪ, ਛਾਂ ਦੇ ਵਿੱਚ ਠੰਡੇ ਪਏ ਰਹਿੰਦੇ। ਅੱਛਾ ਇੱਦਾਂ ਅਸੀਂ ਇੱਥੋਂ ਪੌੜੀ ਚੜ੍ਹਾਈ ਹੈ ਜੀ, ਪੌੜੀ ਚੜ੍ਹਾ ਕੇ ਆ ਜਾਓ ਉੱਤੇ, ਆ ਜਾ ਲੈ, ਆ ਅਸੀਂ ਬਣਾਇਆ ਜੀ ਬੱਕਰੀਆਂ ਵਾਸਤੇ ਥਾਂ। ਬੱਕਰੀਆਂ ਹਜੇ ਲੈਣੀਆਂ ਦੋ ਚਾਰ ਹੀ ਸਾਡੇ ਕੋਲ, ਹਾਂ ਇਹ ਨਹੀਂ ਹੈਗਾ ਹਜੇ, ਹੁਣ ਜੀ ਥਾਂ ਅਸੀਂ ਬਣਾਈ ਉੱਤੇ। ਹਾਂ ਇਹੋ ਜੀ ਸਾਡੀ ਜਿਹੜੀਆਂ ਫੈਸਲ ਕੰਬੋਜ ਸਾਹਿਬ ਨੇ ਸਾਨੂੰ ਜੋੜਾ ਦਿੱਤਾ ਸੀ ਨਾ, ਇਹ ਉਹ ਆ, ਤੇ ਹੁਣ ਮਾਸ਼ਾਅੱਲਾ ਬੱਕਰੀ ਇਹ ਵਾਧਾ ਹੋਣ ਵਾਲਾ ਵੀ ਸੂਣ ਵਾਲੀ ਹੈ। ਆਹ ਬੱਕਰਾ ਦਿਆ ਸੀ, ਆਹ ਤੇ ਉਹ ਬੱਕਰੀ ਹੈ, ਇੱਦਾਂ ਹੀ ਰੱਬ ਵਧਾ ਦੂਗਾ। ਤੇ ਇੱਦਾਂ ਬਰਾਂਡਾ ਬਣਾਇਆ, ਇਹ ਵੀ ਬੜਾ ਖੁੱਲਾ ਵਿੱਚੋਂ, ਚਾਹੇ 50 ਬੱਕਰੀਆਂ ਹੋਣ, ਬੜੀ ਖੁੱਲੀ ਥਾਂ ਇੱਥੇ। ਆ ਝਾਂਬੜ ਝੁੰਬੜ ਆਵੇ ਅੱਗੇ ਅਸੀਂ ਸਿੱਟ ਲਈਦਾ, ਲੜ ਸਿੱਟ ਲਈਦਾ। ਆ ਬਣਾਈ ਥਾਂ ਜੀ, ਖੁੱਲੀ ਥਾਂ ਹੈ।
ਇਹ ਹੇਠਾਂ ਪਾਈ ਹੋਈ ਹੈ ਨਾ ਉਹ ਪਰਾਲੀ ਕੁਤਰ ਕੇ, ਕੋਈ ਤੂੜੀ ਜਾਂ ਕੋਈ ਇਦਾਂ ਵੀ ਰਾਤ ਨੂੰ ਸੁੱਕਾ ਰਹੇ। ਉਹ ਛੱਤਾਂ ਦਾ ਵੀ ਫਾਇਦਾ ਹੁੰਦਾ। ਹੁਣ ਮੱਕੀ ਆ ਨਾ, ਜੇ ਹੇਠ ਰੱਖੀਏ ਤੇ ਹੇਠ ਜੰਮ ਪੈਂਦੀ ਇਸ ਮੌਸਮ ਦੇ ਵਿੱਚ। ਕੱਚੀ ਮਿੱਟੀ ਦੇ ਉੱਤੇ ਮੱਕੀ ਨਹੀਂ ਹੋਣੀ ਚਾਹੀਦੀ, ਮੱਕੀ ਪੱਕੀ ਛੱਤਾਂ ਤੇ ਹੋਣੀ ਚਾਹੀਦੀ। ਹਾਂ, ਛੇਤੀ ਸੁੱਕ ਜਾਂਦੀ, ਨਾਲੇ ਜੰਮਦੀ ਨਹੀਂ। ਲੈ ਇੱਥੋਂ ਨਜ਼ਾਰਾ ਦਿਖਾਓ ਜੀ। ਆ ਕਰੇਲਾ ਤੇ ਆ ਇੱਧਰ ਖੀਰਾ ਪੱਟ ਲਿਆ ਤੇ ਕਰੇਲਾ ਹਜੇ ਖੜਿਆ। ਦੇਖੋ ਨਾ ਕਿਵੇਂ ਆਹ ਮਿੱਠਾ ਮਿੱਠਾ ਜਿਹਾ ਮੌਸਮ ਬਣਿਆ। ਪਰ ਮੌਸਮ ਜਿਹੜਾ ਵੀ ਹੋਵੇ ਭਾਈ ਜੀ, ਇਹ ਕੰਮ ਨਹੀਂ ਰੁਕਦੇ, ਕੰਮ ਕਰਨੇ ਪੈਂਦੇ ਆ। ਹਾਲੇ ਵੀ ਉਹ ਮੁੰਡਾ ਪਨੀਰੀ ਉਹ ਪੱਟ ਰਿਹਾ ਤੇ ਉਹ ਤੁਹਾਨੂੰ ਦਿਖਾਉਂਦੇ ਆ ਚੱਲ ਕੇ ਵੀ ਅੱਜ ਕੀ ਲੱਗ ਰਿਹਾ ਸਬਜ਼ੀ ਦਾ। ਹੇਠਾਂ ਜਾ ਕੇ ਗੱਲ ਕਰਦੇ। ਕੱਲ ਮੀਂਹ ਦੇ ਵਿੱਚ ਪੱਤਾਂ ਕੱਢੀਆਂ ਹੈ ਤੇ ਫਿਰ ਅਸੀਂ ਕਿਹਾ ਵੀ ਉਹ ਦੱਸਿਆ ਹੈ ਟੀਵੀ ਦੇ ਵਿੱਚ ਮੀਂਹ, ਅਸੀਂ ਫਿਰ ਤਾਂ ਕਰਕੇ ਉਹ ਕਰਿਆ ਨਹੀਂ। ਉਹ ਦੇਖੋ ਨਾ ਕਿ ਸਾਡੇ ਨਾਲ ਦੇ ਜ਼ਿਮੀਂਦਾਰ ਨੇ ਮੱਕੀ ਪਾ ਕੇ ਨਾ ਤੇ ਕੁੱਲੀ ਪਾਈ ਆ ਉੱਥੇ। ਸਾਨੂੰ ਦੱਸਿਆ ਨਹੀਂ, ਮੌਸਮ ਕੋਈ ਵੀ ਹੋਵੇ ਇਹ ਕੰਮ ਚਲਾਣੇ ਪੈਂਦੇ ਆ, ਇਹ ਰੁਕਦੇ ਨਹੀਂ। ਹੁਣ ਰਾਤ ਨੂੰ ਉੱਥੇ ਸੌਂਦੇ ਆ, ਆਪਣੀ ਰਾਖੀ ਕਰਦੇ ਆ, ਕਿਉਂ ਇੱਥੇ ਅੱਖ ਝਮਕਣ ਦਾ ਤਾਂ ਟਾਈਮ ਨਹੀਂ ਦਿੰਦੇ, ਚੋਰੀ ਕਾਰੀ ਵੀ ਹੋ ਜਾਂਦੀ ਆ। ਅੰਨੇ ਨੂੰ ਕਿਸੇ ਨੇ ਕਿਹਾ ਵੀ ਸੌਂ ਜਾ, ਉਹ ਕਹਿੰਦਾ ਮੈਂ ਤਾਂ ਚੁੱਪ ਹੀ ਕਰਨਾ, ਅੱਖਾਂ ਤਾਂ ਅੱਗੇ ਹੀ ਬੰਦ ਆ। ਇੱਥੇ ਭਾਈ ਕੋਈ ਹਾਲਾਤ ਨਹੀਂ ਆ ਜਾ, ਇੱਥੇ ਫੈਟਾਂ ਨਹੀਂ ਪੈਣ ਦਿੰਦੇ ਤੇ ਛਲੀਆਂ ਚਕੀ ਗਈਆਂ, ਕਈ ਬੰਦਿਆਂ ਦੀਆਂ ਚਕੀ ਗਈਆਂ, ਤੇਲ ਝਾੜ ਕੇ ਲੈ ਗਏ। ਛਲੀਆਂ ਚਕੀ ਗਈਆਂ, ਲੋਕ ਤੇਲ ਝਾੜ ਕੇ ਰਹਿ ਗਏ ਤੇ ਇੱਦਾਂ ਬੜੇ ਨੁਕਸਾਨ ਹੋਏ ਬੰਦਿਆਂ ਦੇ। ਫਿਰ ਇੱਦਾਂ ਰਾਖੀ ਕਰਨੀ ਪੈਂਦੀ ਜਿਹੜੀ ਸ਼ੈ ਵੀ ਹੋਵੇ। ਰੱਬ ਸਾਰਿਆਂ ਦੀ ਖੈਰ ਕਰੇ। ਇੱਥੋਂ ਹੁਣ ਚੌੜੀ ਪੌੜੀ ਬਣਾਈ ਅਸੀਂ, ਜਿੱਦਾਂ ਮਰਜ਼ੀ ਬੱਕਰੀਆਂ ਚੜ੍ਹਨ, ਨੱਸਣ, ਭੱਜਣ ਉੱਤੇ ਹੇਠ। ਵੇਲਣੇ ਦੀ ਛੁੱਟੀ ਹੈ ਜੀ ਅੱਜ। ਹੇਠਾਂ ਆ ਗਏ ਆ ਅਸੀਂ। ਜਿਵੇਂ ਤਵਾਰ ਵਾਲੇ ਦਿਨ ਸਕੂਲੇ ਆ ਜਾਓ ਨਾ, ਹਾਂ ਚੁੱਪ ਹੁੰਦੀ ਆ, ਚੁੱਪ ਹੁੰਦੀ। ਵੇਲਨੇ ਤੇ ਅਜੋ ਹਿਸਾਬ ਹਾਂ, ਵੇਲਣਾ ਕਿਵੇਂ ਚੁੱਪ ਆ ਤੇ ਇੱਥੇ। ਤਲਵਾਰ ਵਾਲੇ ਹਾਂ ਤੇ ਯਾ ਇੱਥੇ ਛੜ ਚਲਾ ਇਹਨੂੰ, ਦੇਖੀ ਲੱਲਾ ਹੁੰਦੀ, ਕਿਵੇਂ ਰੌਣਕਾਂ ਲੱਗਦੀਆਂ ਹੈ। ਵੇਲਣਾ ਕਿੱਦਾਂ ਮੱਕਣਾ ਤੀ ਇਸ ਤਰ੍ਹਾਂ ਦੁਨੀਆ ਨੂੰ ਖਿੱਚਦਾ ਤੇ ਪੂਰੀ ਵਿਆਹ ਜਿੰਨਾ ਗਾਹ ਪੈ ਜਾਂਦਾ। ਅੱਛਾ ਜੀ, ਉੱਥੋਂ ਦਿਖਾਈਏ ਵੀ ਪਨੀਰੀ ਕਾਹਦੀ ਪੱਟ ਰਹੇ। ਆ ਚੂਰਾ ਸੁੱਕ ਰਿਹਾ ਨਾ, ਜਦੋਂ ਚੂਰਾ ਸੁੱਕ ਗਿਆ ਤੇ ਫਿਰ ਪੱਤ ਦਾ ਸਵਾਦ ਆਣਾ ਅਸਲ, ਫਿਰ ਬਾਲਣ ਘਰ ਦਾ ਹੋ ਜਾਊਗਾ। ਇੱਕ ਵਾਰੀ ਖੋਰੀ ਤੇ ਆ ਨਾ ਪਕਾਰੇ, ਉਹ ਤਾਂ ਟਾਈਮ ਟਪਾ ਰਹੇ। ਚੂਰਾ ਸੁੱਕ ਗਿਆ ਤੇ ਫਿਰ ਕੰਮ ਤੇਜ਼ ਹੋ ਜਾਣਾ। ਆ ਖੀਰਾ ਹੁਣ ਅਸੀਂ ਪੱਟਣਾ ਸ਼ੁਰੂ ਕਰਤਾ ਜੀ। ਇਹ ਪੱਟ ਕੇ ਤੇ ਇੱਥੇ ਹੁਣ ਗਾਂ ਨਵੀਂ ਫਸਲ ਲਾਵਾਂਗੇ। ਖੀਰਾ ਮੁੱਕ ਟਾਈਮ ਤੋਂ ਪਹਿਲਾਂ ਗਿਆ, ਤੁਹਾਨੂੰ ਜਿਵੇਂ ਦੱਸਿਆ ਸੀ ਵੀ ਕੋਈ ਬਿਮਾਰੀ ਆ ਗਈ। ਤੁਹਾਨੂੰ ਦੱਸਿਆ ਨਾ ਵੀ ਇੱਕ ਕੰਮ ਨਾਲ ਨਹੀਂ ਸਰਦਾ, ਸਾਰੇ ਜੀ ਕਮਾਣ ਤੇ ਆਪਦਾ ਕਰਨ। ਵੱਖਰੇ ਵੱਖਰੇ ਕੰਮ, ਹੁਣ ਇੱਕ ਕੰਮ ਤੇ ਸਰਦਾ ਹੀ ਨਹੀਂ। ਜੇ ਕੋਈ ਨੌਕਰੀ ਵਾਲਾ ਤੇ ਨੌਕਰੀ ਦੇ ਨਾਲ ਆਪਦਾ ਕੋਈ ਕੰਮ ਕਰੇ, ਜੇ ਕੋਈ ਡੰਗਰਾਂ ਵਾਲਾ ਨਾਲ ਕੋਈ ਇਦਾਂ ਕੋਈ ਸਬਜ਼ੀ ਸੁਬਜੀ ਲਾਵੇ, ਜੇ ਕੋਈ ਸਬਜ਼ੀ ਵਾਲਾ ਤੇ ਉਹ ਨਾਲ ਡੰਗਰ ਰੱਖੇ, ਕੋਈ ਬੱਕਰੀਆਂ ਰੱਖੇ ਜਾਂ ਕਿੱਦਾਂ। ਹੁਣ ਅਸੀਂ ਹੌਲੀ ਹੌਲੀ ਰੱਖਣੀਆਂ ਬੱਕਰੀਆਂ ਵੀ ਇਨਸ਼ਾਅੱਲਾ। ਆ ਥੋੜ੍ਹੀ ਜਿਹੀ ਸਿਆਲਾ ਆ ਗਿਆ, ਬਿਮਾਰੀ ਹੈ ਤਾਂ ਬੱਕਰੀਆਂ ਨਹੀਂ ਲਈਆਂ। ਝੋਟੀਆਂ ਦੀ ਖਰੀਦ ਅਸੀਂ ਸ਼ੁਰੂ ਕਰਤੀ ਹੈ ਅੱਲਾ ਨੂੰ ਯਾਦ ਕਰਕੇ, ਤੇ ਦੁਆ ਕਰੋ ਵੀ ਰੱਬ ਕਾਮਯਾਬ ਕਰੇ। ਉਹ ਬੰਦੇ ਕਹਿੰਦੇ ਸੀ ਕੱਟਾ ਜਿਹੜਾ ਤੂੰ ਲਿਆ ਵੀ ਉਹ ਝੋਟੀਆਂ 'ਚ ਰੱਖਣ ਵਾਲਾ ਨਹੀਂ, ਵੀ ਹਜੇ ਨਿੱਕਾ ਆ ਜਾਂ ਕਿੱਦਾਂ। ਉਹ ਝੋਟੀਆਂ ਵਾਸਤੇ ਝੋਟਾ ਅਸੀਂ ਵੱਖਰੇ ਲਵਾਂਗੇ, ਖਸੂਸੀ ਲਵਾਂਗੇ। ਸ਼ਾਹਦ ਕਿੱਧਰ ਆ? ਅੱਛਾ, अस्सलाम वालेकुम जी। हाँ जी मुस्तफ़ा साहब की हो रहा? जी पनीरी पड़ते पा जी। अच्छा ये जी अर्जेंट फोन आया जी। हाँ ये जी शकरगढ़ गलनी है जी। अच्छा ਵੇਚੀ ਆ हाँ जी ये सेल की है ਤੇ जी। ਆਪਣੇ ਟਮਾਟਰ ਲੱਗ ਗਏ? हाँ जी अपने लग गया जी। ਉਹ ਤਾਂ ਮਾਸ਼ਾਅੱਲਾ ਹੁਣ ਚੱਲੇ ਵੀ ਹੋਏ ਆ, ਤੁਹਾਨੂੰ ਦਿਖਾਣੇ ਅਸੀਂ। ਹੋਏ ਆ। ਛਾਪਰ ਵੀ ਪਾਤਾ ਉਹਦੇ ਤੇ ਅਸੀਂ, हाँ जी ਟਮਾਟਰ ਲਾ ਕੇ ਅਸੀਂ ਛਾਪਰ ਵੀ ਪਾਤਾ। ਇਹ ਪਨੀਰੀ ਵਾਧੂ ਸੀ, ਇਹਨਾਂ ਨੇ ਵੇਚ ਲਈ ਹੈ। हाँ जी वाधू से सेल कर दी ਤੇ है। ਕਿਵੇਂ ਵੇਚੀ ਹੈ ਕੋਈ ਪਤਾ? ये 13 रुपए का पौधा दिता जी। ਇੱਕ ਪੌਦਾ? हाँ जी एक पौधा 13 रुपए का। ਇਹ ਜੀ 13 ਰੁਪਏ ਦਾ ਇੱਕ ਪੌਦਾ ਵੇਚਿਆ। ਤੇ ਪਰ ਇਹ ਵੀ ਇਹ 13 ਰੁਪਏ ਤੱਕ ਅਸੀਂ ਪਹੁੰਚੇ ਕਿੱਦਾਂ, ਇਹ ਸਾਨੂੰ ਪਤਾ ਜਾਂ ਰੱਬ ਨੂੰ ਪਤਾ। ਬਹੁਤ ਖਿਆਲ ਕਰਨਾ ਪੈਂਦਾ। 13 रुपए है। ਆ 13 ਰੁਪਏ ਆ ਮੇਰੇ ਹੱਥ 'ਚ, ਆ 13 ਦਾ ਨੋਟ ਆ, ਇਦਾਂ ਦਾ ਹੁੰਦਾ 13 ਰੁਪਏ ਦਾ ਨੋਟ। ਇਹ ਬਾਬਾ ਜੀ ਇਹਦੇ ਤੇ ਇਹ ਕਿੰਨੇ ਦਿਨ ਹੋ ਗਏ ਹੁਣੇ? 40 ਦਿਨ ਤੋਂ ਉੱਤੇ ਚਲੀ हाँ ਗਈ। जी 40 दिन के उत्ते चली गई तकरीबन हाँ। 45 के दिन दी। 45 ਦਿਨ ਹੋ ਗਏ ਤੇ ਇਹਦੇ ਉੱਤੇ ਖਲੋਣਾ ਪੈਂਦਾ। ਇਹ ਬੜੀ ਕਹਿ ਲਓ ਵੀ ਨਾ ਨਾਜ਼ੁਕ ਜੀ ਸ਼ੈ ਹੁੰਦੀ ਪਨੀਰੀ, ਬੜਾ ਖਿਆਲ ਕਰਨਾ ਪੈਂਦਾ। ਰੋਜ਼ ਦਿਹਾੜੀ 'ਚ 3 ਵਾਰੀ ਨਿਗਾਹ ਮਾਰਨੀ ਪੈਂਦੀ ਆ ਵੀ ਕਿਤੇ ਕੋਈ ਬਿਮਾਰੀ ਨਾ ਆ ਗਈ ਹੋਵੇ, ਸਿਰ ਨਾ ਸਿੱਟ ਗਏ ਹੋਣ ਜਾਂ ਕਿੱਦਾਂ। ਰੱਬ ਖੈਰ ਸੁੱਖ ਰੱਖੇ ਵੀ ਸਿਰੇ ਲੱਗ ਗਏ। ਆ ਲਾਈ ਹੋਈ ਇਹਦੇ 'ਚ ਚਾਈਨਾ ਮਿੱਟੀ ਦੇ ਵਿੱਚ ਕੰਪੋਜ਼ ਸਾਦੇ ਨੂੰ ਕੰਪੋਜ਼,
ਉਹਦੇ 'ਚ ਅਸੀਂ ਲਾਇਆ ਹੈ ਪੌਦਾ। ਉਹ ਇਦਾਂ ਡਿਸ਼ ਦੇ ਵਿੱਚ ਲੱਗਾ ਨਾ, ਇਦਾਂ ਹੀ ਖਿੱਚ ਲਿਆ, ਲੈ ਜਿੱਥੇ ਮਰਜ਼ੀ ਲੈ ਜਾਓ, ਜਾ ਕੇ ਮਿੱਟੀ 'ਚ ਲਾ ਦਿਓ, ਹੋ ਜੂ। ਇਹ ਇੱਕ ਪੌਦਾ ਜਿਹੜਾ ਨਾ, ਇੱਕ ਮਣ ਟਮਾਟਰ ਦੇਣੇ ਨੇ। ਆ 13 ਰੁਪਏ ਦੇ ਵਿੱਚ ਟਮਾਟਰ ਮਣ ਦਾ ਤੂੰ ਹਿਸਾਬ ਲਾ ਲਾ ਵੀ ਇਹ ਕਿੰਨੇ ਪੈਸਿਆਂ ਦਾ ਪੌਦਾ। ਜੇ ਉਸ ਹਿਸਾਬ ਨਾਲ ਦੇਖੀਏ ਤਾਂ 20,000 ਦਾ। ਲੈ ਸਾਡੇ ਗੱਲ ਕਰਦੇ ਹੀ ਨਾ, ਉਹ ਮੇਰਾ ਵੱਡਾ ਭਰਾ ਸ਼ਾਹ ਸਰੋਇਆ ਸਾਹਿਬ ਵੀ ਆ ਗਏ, ਲੈ ਉਹਨਾਂ ਨਾਲ ਗੱਲ ਕਰਦੇ ਆ ਬਰੀਕੀ ਨਾਲ, ਤੇ ਦਿਖਾਣੇ ਵੀ ਟਮਾਟਰ ਜਿਹੜੇ ਸਾਡੇ ਲੱਗੇ ਉਹ ਵੀ ਤੁਹਾਨੂੰ ਦਿਖਾ ਦਿੰਨੇ, ਨਿਗਾਹ ਮਰਾ ਦਿੰਨੇ। ਉਹ ਲਿਖਿਆ ਪੜਿਆ ਮੁੰਡਾ ਉਹ, ਤੇ ਉਹ ਜਾਣਦਾ ਵੀ ਇਹ ਸਾਰੀ ਗੱਲ। ਇਹ ਫਿਰ ਇਦਾਂ ਕੰਮ ਵੰਡੇ ਹੁੰਦੇ ਆ ਹੈ। ਡੰਗਰਾਂ ਦਾ ਮੈਨੂੰ ਸ਼ੌਂਕ ਆ, ਮੇਰੇ ਅੱਬਾ ਜੀ ਨੂੰ ਸ਼ੌਂਕ ਆ, ਤੇ ਸਬਜ਼ੀਆਂ ਦਾ ਜਿਹੜਾ ਸ਼ੌਂਕ ਆ ਉਹ ਸ਼ਾਹ ਸਰੋਇਆ ਸਾਹਿਬ ਨੂੰ ਆ। ਤੇ ਇਹ ਬੜਾ ਕੰਮ ਵੀ ਬੜਾ ਮੀਨਾਕਾਰੀ ਦਾ, ਬਰੀਕੀ ਦਾ ਕੰਮ ਆ। ਹਾਂਜੀ ਸ਼ਾਹ ਸਾਹਿਬ, ਅਸੀਂ ਤੁਹਾਨੂੰ ਕਈ ਦਿਨਾਂ ਦੇ ਲੱਭ ਰਹੇ ਹਾਂ ਜੀ, ਟਾਈਮ ਨਹੀਂ ਤੁਸੀਂ ਦੇ ਰਹੇ, ਬੰਦੇ ਤੁਹਾਨੂੰ ਯਾਦ ਕਰਦੇ ਸੀ। ਇੱਕ ਤਾਂ ਜੀ ਮੁਬਾਰਕ ਹੋਵੇ, ਕਹਿੰਦੇ ਤੁਹਾਡੀ ਸ਼ਿਮਲਾ ਉਤਰਨ ਲੱਗ ਗਈ। ਹਾਂਜੀ ਮਾਸ਼ਾਅੱਲਾ ਸ਼ੁਰੂ ਹੋ ਗਈ ਸ਼ਿਮਲਾ। ਅੱਛਾ ਚਲੋ ਚਲੋ, ਰੱਬ ਰੋਜ਼ੀ ਦੇਵੇ। ਤੇ ਉਹ ਸ਼ਿਮਲਾ ਦਾ ਕਿਵੇਂ ਚੱਲ ਰਿਹਾ ਹੈ ਹੁਣ ਇਸ ਟਾਈਮ? ਸ਼ਿਮਲਾ ਜਿਹੜਾ ਛਾਪਰ ਆ ਨਾ 5 kg ਦਾ, ਹਾਂ ਹਾਂ, ਉਹ 600 ਰੁਪਏ ਦਾ ਚੱਲਦਾ ਪਿਆ ਹਲੇ। ਤੇ ਇਹ ਤੁਹਾਡੇ ਹਿਸਾਬ ਨਾਲ ਠੀਕ ਹੈ? ਬਸ ਇਹ ਐਡਾ ਠੀਕ ਵੀ ਨਹੀਂ, ਤਾਂ ਮਾੜਾ ਵੀ ਨਹੀਂ, ਦਰਮਿਆਨਾ ਜਿਹਾ ਰੇਟ ਆ। ਅੱਛਾ, ਤੁਸੀਂ ਸ਼ਿਮਲਾ ਥੈਲਿਆਂ 'ਚ ਵੇਚਦੇ ਸੀ, ਇਤਕੀ ਛਾਪਰਾਂ ਦੀ ਗੱਲ? ਉਹ ਸ਼ੁਰੂ ਦੀ ਪ੍ਰੋਡਕਸ਼ਨ ਜਿਹੜੀ ਆ ਨਾ ਥੋੜੀ ਘੱਟ ਹੁੰਦੀ ਆ, ਅੱਛਾ, ਇਸ ਕਰਕੇ ਥੋੜਾ ਜਿਹਾ ਅਸੀਂ ਛਾਪਰਾਂ 'ਚ, ਤੇ ਜਿਹੜੀ ਅਗਲੀ ਤਲਾਈ ਹੈ ਉਸ ਤੋਂ ਬਾਅਦ ਉਹ ਥੈਲਿਆਂ 'ਚ ਜਾਏਗੀ ਇਨਸ਼ਾਅੱਲਾ ਤਾਲਾ, ਫੈਸਲਾਬਾਦ ਜਾਏਗੀ ਉਹ। ਜਿਹੜਾ ਸਬਜ਼ੀ ਵਾਲਾ ਬੰਦਾ ਜੀ, ਇਹ ਥੋੜਾ ਜਿਹਾ ਸੁਨੇਹਾ ਦੱਸਿਓ ਵੀ ਆ ਜਿਹੜਾ ਮੌਸਮ ਆ ਉਹ ਕਿਵੇਂ ਬੀਤਦੀ ਆ, ਵੀ ਕਿਦਾਂ ਪੂਰਾ ਇਸ ਮੌਸਮ ਦੇ ਵਿੱਚ ਤੇ ਰਾਤ ਜਿਹੜੀ ਬਾਰਿਸ਼ ਹੋਈ, ਹਲਕੀ ਫੁਲਕੀ ਜੀ ਹਵਾ ਚੱਲੀ ਆ, ਟਨਲ ਦਾ ਬੜਾ ਨੁਕਸਾਨ ਹੁੰਦਾ ਉਹਦੇ ਵਿੱਚ। ਹਾਂ ਛਾਪਰਾਂ ਤੇ ਪਾਣੀ ਖੜਾ ਹੋ ਜਾਂਦਾ, ਹਾਂ ਉਹ ਥੱਲੇ ਬਹਿ ਜਾਂਦੇ। ਜਿਹੜਾ ਅਸੀਂ ਤਾਂ ਖਾਸ ਤੌਰ ਸ਼ੈੱਡ ਬਣਾਇਆ ਸੀ, ਹਾਂ ਇਹਦੇ ਤੇ ਇਹੀ ਜਿਹੜਾ ਅਸੀਂ ਡਿਸਐਡਵਾਂਟੇਜ ਸੀ ਕਿ ਇਹ ਤੇ ਪਾਣੀ ਖੜਾ ਹੋ ਕੇ ਨਾ ਝੋਲੀਆਂ ਬਣ ਜਾਂਦੀਆਂ ਸੀ। ਹਾਂ ਤੇ ਜਿਹੜੇ ਆਮ ਛਾਪਰ ਜਿਵੇਂ ਉਹ ਪਏ ਆ ਛਾਪਰ, ਹਾਂਜੀ। ਇਸ ਤੇ ਪਾਣੀ ਨਹੀਂ ਖੜਾ ਹੁੰਦਾ ਹਾਂ ਜਿਵੇਂ ਆ ਲੱਗਾ ਹੋਇਆ। ਤੇ ਇਹਦਾ ਤੇ ਉਹਦਾ ਫਰਕ ਆ, ਉਹਦੀ ਫਿਰ ਫਸਲ ਪਹਿਲਾਂ ਆ ਜਾਂਦੀ ਹੈ। ਹਾਂ ਤੇ ਇਹ ਥੋੜਾ ਹੈ ਅਸੀਂ। ਬਾਕੀ ਮੌਸਮ ਜਿਹੜਾ ਇਹਦੇ 'ਚ ਥੋੜੀ ਜਿਹੜੀ ਫੰਗਸ ਦੀ ਨਮੀ ਜ਼ਿਆਦਾ ਹੋ ਜਾਂਦੀ ਹੈ, ਤੇ ਉਹ ਫਿਰ ਉਹ ਫੰਗਸ ਦੀ ਜਿਹੜੀ ਸਪਰੇਆਂ ਜਿਹੜੀਆਂ ਵਧ ਜਾਂਦੀਆਂ ਚ। ਤੇ ਹੁਣ ਖੀਰਾ ਤੁਸੀਂ ਪੱਟ ਰਹੇ ਆ? ਹਾਂਜੀ ਅਸੀਂ ਸਾਫ਼ ਕਰ ਦੇਣਾ ਸੀ, ਤਕਰੀਬਨ 10-15 ਦਿਨਾਂ ਨੂੰ ਸਾਫ਼ ਕਰਕੇ ਜ਼ਮੀਨ ਤਿਆਰ ਕਰਕੇ ਨਾ, ਹਾਂ ਫਰਵਰੀ ਦੇ ਐਂਡ ਤੇ ਅਸੀਂ ਦੁਬਾਰਾ ਲਾਣਾ ਇਹ। ਅੱਛਾ, 2 ਮਹੀਨੇ ਰੈਸਟ ਦੇਵਾਂਗੇ ਜ਼ਮੀਨ ਨੂੰ, ਤੇ ਉਹ ਖੀਰਾ ਹੀ ਲੱਗੂਗਾ? ਖੀਰੇ ਲੱਗੇਗਾ, ਇਨਸੈਕਟਨਾਈਡ 'ਚ ਖੀਰੇ ਲੱਗੇਗਾ। ਇਹ ਸ਼ਾਹ ਸਾਹਿਬ ਨਾਲੇ ਤੁਸੀਂ ਕਹਿੰਦੇ ਆ ਜ਼ਮੀਨ ਬਦਲਣੀ ਚਾਹੀਦੀ ਆ, ਤੇ ਆਪ ਤੁਸੀਂ ਉੱਥੇ ਲਾਈ ਜਾਂਦੇ ਆ। ਜ਼ਮੀਨ ਬਦਲਾਂਗੇ ਵੀ ਜੇ ਹਲੇ ਉਹ ਸਾਡੀ ਦੂਸਰੇ ਮਟਰ ਲੱਗੇ ਆ ਉਸ ਪਾਸੇ, ਅਗਰ ਤਾਂ ਜ਼ਮੀਨ ਉਹ ਫਾਰਗ ਹੋ ਗਈ ਫਿਰ ਉੱਥੇ ਲੈ ਜਾਾਂਗੇ, ਅਗਰ ਨਾ ਹੋਈ ਫਿਰ ਮਜਬੂਰੀ ਹੈ, ਫਿਰ ਲਾਣਾ ਪੈਣਾ ਇੱਥੇ। ਮਟਰ ਲੱਥਾਂ ਤੇ ਨਹੀਂ ਲੱਗੇ ਹਜੇ? ਮਟਰ ਨਹੀਂ ਸ਼ੁਰੂ ਹੋਏ ਹਲੇ। ਤੇ ਆ ਪਨੀਰੀ ਕਹਿੰਦੇ ਅੱਜ ਵਿਕ ਗਈ ਹੈ? ਹਾਂ ਇੱਕ ਦੋਸਤ ਨੂੰ ਦਿੱਤੀ ਆ ਇਹ ਉੱਥੇ ਨਾਰੋਵਾਲ, ਇਹ ਨਾਰੋਵਾਲ ਚੱਲੀ ਹੁਣ ਇਹ। ਇਹਦੀ ਵੈਰਾਈਟੀ ਸੀ ਕੋੜਾ ਖਟਕ ਦਾ ਬੀਜ ਸੀ, ਰੈੱਡ ਰੌਕ। ਇਹ ਰੈੱਡ ਰੌਕ 9000 ਦਾ ਪੈਕਟ ਸੀ ਉਹ, ਅਸੀਂ ਖਰਚਾ ਹੀ ਲਿੱਤਾ ਉਹਨਾਂ ਤੋਂ ਬਸ। ਮੈਂ ਅੱਗੇ ਉਹੀ ਗੱਲ 9 ਰੁਪਏ ਦਾ ਬੀਜ ਆ ਗਿਆ, ਕੋਈ ਮਿੱਟੀ ਆ ਟਰੇਆਂ ਦਾ ਖਰਚਾ, ਬਸ ਉਹ ਖਰਚਾ ਪਾਣੀ ਲਿੱਤਾ ਜਿਹੜਾ ਹੋਇਆ ਨਾ, ਉਹੀ ਲਿੱਤਾ ਇਹਦੇ 'ਚ ਖਰਚਾ ਹੀ ਲਿਆ। ਚਲੋ ਚੰਗਾ ਜੀ, ਕਿਸੇ ਨੂੰ ਗਾਂ ਕਾਰੋਬਾਰ ਵਧਾਉਣਾ ਚਾਹੀਦਾ, ਕਿਸੇ ਨੂੰ ਹੋਰ ਨੂੰ ਨਾਰ ਲਾਣਾ ਚਾਹੀਦਾ, ਹੱਥ ਨੂੰ ਹੱਥ ਫੜੇ ਨਾ ਤੇ ਗੱਲ ਕਿਤੇ ਚਲੀ ਜਾਂਦੀ। ਅੱਛਾ ਸ਼ਾਹ ਸਰੋਇਆ ਸਾਹਿਬ, ਇਹ ਜਿਹੜਾ ਤੁਸੀਂ ਆਪ ਲਾਇਆ ਟਮਾਟਰ, ਉਹ ਸਾਨੂੰ ਦਿਖਾ ਸਕਦੇ ਹੋ ਤੁਸੀਂ? ਚਲੋ ਨਿਗਾਹ ਮਾਰ ਲਈ, ਦੇਖ ਲੈਨੇ ਉਧਰ। ਹਾਂਜੀ, ਵੀ ਅਸਲ ਦੇ ਵਿੱਚ ਉਹ ਪਤਾ ਲੱਗ ਜੂਗਾ ਨਾ ਵੀ ਹੁਣ ਕੀ ਲੱਗ ਰਿਹਾ। ਜਿਵੇਂ ਕਰੇਲਾ, ਆ ਕਰੇਲਾ ਹੁਣ ਇਹਦਾ ਅਖੀਰ ਹੈ ਜੀ, ਇਹ ਖਤਮ ਆ ਜੀ ਕੇਲਾ, ਇਹ ਖਤਮ ਕਰ ਦੇਣਾ ਬਸ ਇਹ ਵੀ। ਅੱਛਾ ਕਰੇਲਾ ਖਤਮ ਹੋ ਗਿਆ, ਖੀਰਾ ਖਤਮ ਹੋ ਗਿਆ, ਹੁਣ ਗਾਹਾਂ ਦੱਸਣਾ ਇਹ ਆ ਵੀ ਹੁਣ ਗਾਹਾਂ ਕੀ ਲੱਗ ਰਿਹਾ। ਹੁਣ ਜਿੱਦਾਂ ਉਹਨਾਂ ਨੇ ਦੱਸਿਆ ਸ਼ਿਮਲਾ, ਉਹ ਸ਼ਿਮਲਾ ਦੇ ਵਿੱਚ ਜਾ ਕੇ ਵੀ ਤੁਹਾਨੂੰ ਦਿਖਾਈ ਵੀ ਆ, ਹੁਣ ਵੀ ਦਿਖਾਵਾਂਗੇ। ਤੇ ਹਰੀ ਮਿਰਚ ਆ, ਤੇ ਟਮਾਟਰ ਆ। ਟਮਾਟਰ ਤੁਹਾਨੂੰ ਨਹੀਂ ਸੀ ਦਿਖਾਇਆ, ਟਮਾਟਰ ਦੀ ਮਾਲੂਮਾਤ ਨਹੀਂ ਸੀ ਦਿੱਤੀ, ਉਹ ਵੀ ਤੁਹਾਨੂੰ ਨਾਲ ਲੱਗਦੀ ਦੇ ਦਿੰਦੇ ਆ। ਲੈ ਰੱਬੋਂ ਆ ਨਸੂੜਾ ਆ ਗਿਆ ਜੀ। ਇਹ ਨਸੂੜਾ ਹੁਣ ਮਾਸ਼ਾਅੱਲਾ ਤੁਸੀਂ ਅੱਗੇ ਦੇਖਿਆ ਸੀ ਕਿੱਡਾ ਸੀ, ਤੇ ਹੁਣ ਕਿੱਡਾ ਵੱਡਾ ਹੋ ਗਿਆ। ਇਹ ਸਿੰਧ ਦੇ ਵਿੱਚੋਂ ਤੋਹਫਾ ਆਇਆ ਸੀ, ਦੇਸੀ ਨਸੂੜਾ, ਅਚਾਰ ਪਾਉਣ ਨੂੰ। ਚਲੋ ਹੁਣ ਜਿਹੜਾ ਇਸ ਟਾਈਮ ਟਾਈਮ ਨਾ ਉਹ ਹੈਗਾ ਕਰੇਲੇ ਦਾ। ਅੱਛਾ, ਲੋਕ ਹੁਣ ਇਸ ਟਾਈਮ ਜਿਹੜੇ ਦੋਸਤ ਜਿੰਨੇ ਵੀ ਟਨਲ ਦੇ ਆ ਨਾ, ਉਹ ਕਰੇਲਾ ਕਾਸ਼ਤ ਕਰ ਰਹੇ ਟਨਲ ਦੇ ਵਿੱਚ। ਅੱਛਾ ਅੱਜ ਕੱਲ ਮੌਸਮ ਆ? ਹਾਂ ਮੌਸਮ ਆ ਕਰੇਲੇ ਦਾ ਹੁਣ। ਇਹ ਫਿਰ ਕਰੇਲਾ ਤਾਂ ਸਮਝੋ ਸਾਰਾ ਸਾਲ ਹੀ ਲੱਗਣ ਲੱਗ ਗਿਆ ਹੈ। ਕਰੇਲਾ ਵੀ ਸਾਰਾ ਸਾਲ, ਖੀਰਾ ਵੀ ਸਾਰਾ ਸਾਲ ਹੀ ਚੱਲਦਾ ਹੁਣ। ਚਲੋ ਆ ਸਾਡੀਆਂ ਜਾਮਣਾਂ ਆ ਗਈਆਂ ਜੀ, ਜਿੱਥੇ ਅਸੀਂ ਗਰਮੀਆਂ ਟਪਾਉਂਦੇ ਆ ਸਾਰੀਆਂ, ਤੁਸੀਂ ਦੇਖਦੇ ਹੀ ਰਹਿੰਦੇ ਆ। ਇੱਥੇ ਜੀ ਲੱਗਦਾ ਆ ਕੇ ਜਾਮਣਾਂ ਹੇਠ। ਇਹ ਜਿਹੜਾ ਮਟਰ ਤੁਸੀਂ ਦੱਸਿਆ ਵੀ ਹਜੇ ਆਣਾ, ਉਸਮਾਨ ਸਾਹਿਬ, ਉਹ ਮਟਰ ਆ ਜੀ ਲੱਗਿਆ ਹੈ। ਤੇ ਇਹ ਜਿਹੜੇ ਬੰਦਿਆਂ ਨੇ ਪਹਿਲਾਂ ਵੇਚਿਆ ਉਹ ਤਾਂ ਰੇਟ ਸਹੀ ਲੈ ਗਏ, ਤੁਸੀਂ ਤੁਹਾਡਾ ਅੰਦਾਜ਼ਾ ਕੀ ਆ? ਅਮੀਰ ਦਾ ਰੇਟ ਠੀਕ ਰਹੇਗਾ ਦਾ। ਅੱਛਾ, ਹਾਂ ਬਹੁਤਾ ਪਛੇਤਾ ਹੋ ਗਿਆ? ਇਹ ਨਹੀਂ, ਦਰਮਿਆਨੀ ਕਾਸ਼ਤ ਹੈ, ਆਮ ਕਾਸ਼ਤ ਜਿਹੜੀ ਹੁੰਦੀ ਉਹ ਹੈ। ਅੱਛਾ ਅੱਛਾ, ਇਹ ਅਮੀਰ ਦਾ ਵੀ ਠੀਕ, ਅਮੀਰ ਦਾ ਰੇਟ ਇਸ ਵਾਰ ਠੀਕ ਜਾ ਰਿਹਾ ਹਲੇ, ਤੇ ਅਮੀਰ ਦਾ ਕੀ ਅੱਛਾ ਰਹਿ ਜਾਏਗਾ। ਚਲੋ ਅੱਲਾ ਕਰੇ ਜੀ। ਇਹ ਤੁਹਾਨੂੰ ਜਿਵੇਂ ਅੱਗੇ ਦੱਸੀ ਹੈ ਨਾ ਗੱਲ, ਵੀ ਇਦਾਂ
ਕੋਈ ਫਸਲ ਪੈਸੇ 4 ਦੇ ਦਿੰਦੀ ਆ, ਕਿਸੇ ਦੇ ਵਿੱਚ ਚਲੋ ਕੋਈ ਥੋੜੇ ਬਚ ਗਏ, ਕਿਸੇ 'ਚ ਬਹੁਤੇ ਬਚ ਗਏ, ਤੇ ਉਹ ਫਿਰ ਸਾਰੇ ਇਕੱਠੇ ਕਰਕੇ ਤੇ ਬੰਦਾ ਕੋਈ ਨਾ ਕੁਝ ਕਰ ਲੈਂਦਾ। ਜਿੰਨੇ ਵੀ ਟਨਲ ਦਾ ਕੰਮ ਕਰਨਾ ਨਾ, ਹਾਂਜੀ। ਉਹ ਆਪਣੇ ਜ਼ਿਹਨ ਦੇ ਵਿੱਚ ਨਾ 5 ਸਾਲ ਦਾ ਪ੍ਰੋਜੈਕਟ ਲੈ ਕੇ ਆਵੇ ਕਿ ਅਸੀਂ 5 ਸਾਲ ਇਹਨੂੰ ਕਰਨਾ। ਹਾਂ ਹਾਂ। ਅਗਰ ਉਹਦਾ ਜ਼ਿਹਨ 5 ਸਾਲ ਦਾ ਹੋਵੇ ਤੇ ਇਸ ਪਾਸੇ ਆਵੇ, ਨਹੀਂ ਤਾਂ ਨਾ ਆਵੇ। ਨਹੀਂ ਤਾਂ ਨਾ ਆਵੇ। ਸਾਲ ਆਇਆ ਘਾਟਾ ਖਾਇਆ ਚਲਾ ਗਿਆ, ਨੁਕਸਾਨ ਕਰ ਗਿਆ, ਜਾਂ ਪਹਿਲੇ ਸਾਲ ਪ੍ਰੋਫਿਟ ਲੈ ਗਿਆ, ਉਹ ਤਾਂ ਚਲੋ ਬੱਚਤ ਲੈ ਗਿਆ ਨਾ। ਇਹ 4-5 ਸਾਲਾਂ 'ਚ 1-2 ਸਾਲ 3 ਸਾਲ ਐਸੇ ਆਉਂਦੇ ਆ, ਥੋੜੇ ਪਿਛਲੇ ਸਾਰੇ ਖਰਚੇ ਉਹਨਾਂ ਦਾ ਪ੍ਰੋਫਿਟ ਵੀ ਮਿਲ ਜਾਂਦਾ। ਅੱਛਾ, ਇਹ ਟਨਲ ਦਾ ਇਹ ਸੂਰਤ ਹਾਲ ਆ। ਫਿਰ ਗੱਲ ਤਾਂ ਉਹੀ ਚੱਕੇ ਵਾਲੀ ਹੋਈ ਆ। ਹਾਂਜੀ। ਬਾਕੀ ਉਹ ਬਾਰਡਰ ਵੀ ਕਹਿੰਦੇ ਜਿਹੜਾ ਤੁਰਖਮ ਦਾ, ਉਹਦੇ ਵੀ ਖੁੱਲਣ ਦੇ ਚਾਂਸ ਆ। ਮੇਰੇ ਖਿਆਲ ਕੋ 2 ਸਾਲ ਅਸੀਂ ਖੁੱਲ ਗਿਆ, ਜਾਂ 1-2 ਦਿਨ 'ਚ ਖੁੱਲ ਜਾਏਗਾ। ਅੱਲਾ ਕਰੇ ਜੀ ਉਹ ਬਾਰਡਰ ਖੁੱਲਣਾ ਚਾਹੀਦਾ। ਉਹ ਬਾਰਡਰ ਦੀ ਗੱਲ ਅਸੀਂ ਅੱਗੇ ਵੀ ਕੀਤੀ ਆ। ਉਹ ਬਾਰਡਰ ਨਾ ਖੁੱਲਿਆ ਤਾਂ ਜਿੰਨੇ ਵੀ ਦੋਸਤ ਆਲੂ ਵਾਲੇ ਆ ਨਾ, ਆਲੂ ਉਹਨਾਂ ਵਾਸਤੇ ਬੜੀ ਮੁਸ਼ਕਲ ਆ। ਮਾਲਟਾ, ਦਵਾਣਾ, ਹਾਂਜੀ, ਇਹ ਵਿਚਾਰੇ ਰਗੜੇ ਜਾਣਗੇ। ਅਸੀਂ ਪਹੁੰਚ ਗਏ ਜੀ ਇੱਥੇ ਟਮਾਟਰ ਦੇ ਵਿੱਚ। ਖੋਲ੍ਹਨੇ ਜੇ ਥੋੜਾ। ਹਾਂਜੀ, ਇੱਕ ਖੋਲੋ। ਇਹ ਜੀ ਮਿਹਨਤ ਕਰਕੇ ਨਾ ਜੀ, ਤੇ ਇਹ ਤੁਹਾਨੂੰ ਜਿਹੜਾ ਅੱਗੇ ਦਿਖਾਇਆ, ਇਦਾਂ ਪੈਸਾ ਇਕੱਠਾ ਕਰਕੇ ਫਿਰ ਕੋਈ ਨਾ ਕੋਈ ਕੰਮ ਹੋ ਜਾਂਦਾ। ਇਸ ਸਾਲ ਅਸੀਂ ਆਪਣਾ ਹਾਤਾ ਸਿੱਧਾ ਕੀਤਾ, ਹਾਤਾ ਸ਼ੌਂਕ ਨਾਲ ਬਣਾਇਆ। ਬੜੇ ਸਾਲਾਂ ਦੇ ਅਸੀਂ ਪੁੱਜਦੇ ਸੀ, ਰੱਬ ਨੇ ਚਾਹਿਆ ਤੇ ਐਤਕੀ ਅਸੀਂ ਮੱਝਾਂ ਦੀ ਥਾਂ ਵੱਖਰੇ ਬਣਾ ਲਈ ਆ, ਆਜੋ ਜੀ ਬਚਾ ਕੇ ਵੱਖਰੇ ਬਣਾ ਲਈ। ਆ ਜਾਓ ਜੀ, ਲਓ ਜੀ ਟਮਾਟਰ 'ਚ ਆ ਗਏ। ਇਹ ਨਾ ਜੀ ਤੁਸੀਂ ਮਿਹਰਬਾਨੀ ਕਰਿਓ, ਕੋਈ ਮਾਲੂਮਾਤ ਨਾ ਸਾਰੀ ਦੇ ਦਿਓ। ਟਮਾਟਰ ਦੀ ਆਪਾਂ ਅੱਗੇ ਗੱਲ ਦੱਸੀ ਨਹੀਂ ਕੋਈ। ਇਹ ਟਮਾਟਰ ਦੀ ਜਿਹੜੀ ਅਸੀਂ ਸਟਿਕ ਲਾਈ ਆ ਨਾ, ਸੋਟੀ ਬਾਂਸ ਦੀ, ਹਾਂਜੀ, ਇਹਦੀ ਗੁਲਾਈ ਅਸੀਂ ਨਾ ਇਸ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ 20 ਫੁੱਟ ਕੀਤੀ ਆ। 20 ਫੁੱਟ। ਇਹਦੀ ਹਾਈਟ ਉੱਚੀ ਰੱਖੀ ਦੀ ਆ। ਹਾਂ ਹਾਂ, ਸ਼ਿਮਲਾ ਮਿਰਚ ਤੋਂ ਸਬਜ਼ ਤੋਂ ਨਾ ਹਾਈਟ ਉੱਪਰ ਹੁੰਦੀ, ਕੋਈ ਬੇਲ ਜਾਣੀ ਹੁੰਦੀ ਉੱਪਰ। ਠੀਕ ਹੈ, ਇਹ ਟਮਾਟਰ ਹੈਗਾ ਬੇਲ ਵਾਲਾ। ਠੀਕ ਹੈ। ਇਹਦਾ ਜਿਹੜਾ ਟਮਾਟਰ ਤੋਂ ਟਮਾਟਰ ਦਾ ਫਾਸਲਾ 1.5 ਫੁੱਟ, 1.5 ਤੋਂ 16 ਇੰਚ ਆ। ਇਹ 16 ਇੰਚ। 1.5 ਫੁੱਟ ਚੋਂ 2 ਇੰਚ ਘੱਟ ਆ। ਹਾਂ, 16 ਇੰਚ। 15 ਤੋਂ 16 ਇੰਚ ਅਸੀਂ ਰੱਖਿਆ, ਕਿਉਂਕਿ ਇਸ ਬੇਲ ਨੇ ਜਾਣਾ ਸਿੱਧਾ। ਠੀਕ ਹੈ, ਇਹਨੇ ਪੌਦਾ ਨਹੀਂ ਬਣਾਉਣਾ ਹੈਗਾ। ਸਹੀ ਹੈ। ਤੇ ਆ ਜਿਹੜੀ ਸੋਟੀ ਅਸੀਂ 5 ਫੁੱਟ ਤੇ ਸੋਟੀ ਲਾਈ ਆ। ਇਹ 5 ਫੁੱਟ ਤੇ 1 ਏਕੜ ਦੇ ਵਿੱਚ 1200 ਲੱਗ ਜਾਂਦੀ ਸਟਿਕ। 1200 ਵੀ ਲੱਗ ਸਕਦੀ ਹੈ ਅਗਰ ਟਨਲ ਜ਼ਿਆਦਾ ਬਣ ਜਾਂਦੇ ਆ, ਫਿਰ 1400 ਵੀ ਲੱਗ ਸਕਦੀ ਹੈ, 1500 ਵੀ ਲੱਗ ਸਕਦੀ ਹੈ। ਇੱਕ ਸੋਟੀ ਕਿੰਨੇ ਦੀ? ਇੱਕ ਸੋਟੀ ਮਿਲੀ ਆ। ਇਹ ਜਿਹੜੀ ਸੋਟੀ ਹੈ ਨਾ 20 ਫੁੱਟ ਦੀ ਸੋਟੀ ਆ। ਇਹ ਠੀਕ ਹੈ। 18 ਫੁੱਟ ਦੀ ਵੀ ਹੁੰਦੀ, 20 ਦੀ ਵੀ ਹੁੰਦੀ ਆ। ਹਾਂ ਹਾਂ, ਇਹ 120 ਰੁਪਏ ਦੀ ਫੁੱਟੀ ਮਿਲੀ ਆ। ਇੱਕ ਮਿਲੀ। ਐਸ ਦਫਾ ਕੋ ਸੋਟੀ ਦਾ ਬੁਹਰਾਨ ਸੀ, ਸ਼ਾਰ ਸੀ ਸੋਟੀ, ਮਹਿੰਗੀ ਮਿਲੀ ਆ ਇਹ। ਠੀਕ ਹੈ। ਤੇ ਛਾਪਰ ਜਿਹੜਾ ਇਹ 200 kg ਪਿਆ ਇਹ ਪੂਰੇ ਏਕੜ ਦੇ ਉੱਤੇ। ਅੱਛਾ। ਇਹਦੀ ਜਿਹੜੀ ਛਾਪਰ ਆ ਨਾ, ਇਹ ਹੈਗਾ 22 ਫੁੱਟ ਦਾ। ਆਮ ਅਸੀਂ ਪਾਇਆ ਸੀ 20 ਫੁੱਟ ਦਾ। ਇਹ ਹਾਈਟ ਦੀ ਵਜ੍ਹਾ ਨਾਲ ਫਿਰ ਛਾਪਰ ਦੀ ਜਿਹੜੀ ਗੁਲਾਈ ਆ ਵੱਧ ਜਾਂਦੀ ਆ ਇਹ। ਅੱਛਾ, ਇਹਦੇ ਚ ਸ਼ਾਹ ਸੁਰਾਜ ਸਾਹਿਬ ਤੁਸੀਂ ਉਹ ਤਾਂ ਨਹੀਂ ਕੀਤਾ ਕੰਮ? ਇੱਕ ਟਨਲ ਅਸੀਂ ਕੀਤਾ ਤਜਰਬੇ ਤੌਰ ਤੇ। ਤਜਰਬਾ ਕੀਤਾ। ਇੱਕ ਟਨਲ ਲਾਇਆ ਉਹਦਾ ਵੀ। ਇਹ ਪੂਰਾ ਛਾਪਰ ਹੀ ਹੈ ਤੋੜ ਤੱਕ? ਪੂਰਾ ਛਾਪਰ। ਇਹਦੀ ਤਾਂ ਅਸੀਂ ਲੇਟ ਅੱਗੇ ਥੋੜਾ ਲੇਟ, ਇਹ 10 ਦਿਨ ਲੇਟ ਹੋ ਗਏ ਸੀ। ਅੱਛਾ। ਇਹ 4 ਸਪੇਰ ਨੂੰ ਬੰਦ ਕਰਤਾ ਤਾਂ ਕਿ ਜਿਹੜੀ ਆ ਸਰਦੀ ਦੇ ਅੰਦਰ ਆਵੇ, ਇਹ ਗਰੋਥ ਟਾਈਮ ਤੋਂ ਪਹਿਲਾਂ ਹੋ ਜਾਵੇ। ਸਹੀ ਹੈ। ਇਸ ਕਰਕੇ ਥੋੜਾ ਇਹਨੂੰ ਪੈਨਲ ਲਾਤਾ। ਅੱਛਾ, ਇੱਕ ਮੋਟੀ ਜੀ ਗੱਲ ਕਰਦੇ ਹੁੰਦੇ ਬੰਦੇ, ਸੁਣੀ ਸੁਣਾ ਜੀ, ਅਸੀਂ ਵੀ ਅੱਗੇ ਕਈ ਵਾਰੀ ਕੀਤੀ ਆ, ਉਹ ਪਤਾ ਨਹੀਂ ਸੱਚ ਆ ਝੂਠਾ, ਤੁਹਾਡੇ ਤੋਂ ਪੁੱਛ ਲੈਂਦੇ ਆ। ਕਹਿੰਦੇ ਵੀ ਇੱਕ ਵੇਲ ਇੱਕ ਮਣ ਤੱਕ ਵੀ ਲੈ ਜਾਂਦੀ। ਇਹ ਮਣ ਤੋਂ ਵੀ ਉੱਪਰ ਚੱਲ ਜਾਂਦੀ ਹੈ। ਅੱਛਾ। 2.5 ਮਣ ਤੱਕ ਇੱਕ ਜਿਹੜੀ ਵੇਲ ਹੈ ਟਮਾਟਰ ਦੀ, 2.5 ਮਣ ਤੱਕ ਇਹ ਦਿੰਦੀ ਹੈ, ਐਵਰੇਜ ਦਿੰਦੀ ਹੈ। ਜਿਹੜਾ ਪੌਦਾ 2.5 ਮਣ ਜਿਹਨੇ ਟਮਾਟਰ ਦੇਣੇ ਆ, ਉਹ ਤੁਸੀਂ 13 ਰੁਪਏ ਦਾ ਦਿੱਤਾ? ਉਹ ਅਸੀਂ 13 ਰੁਪਏ ਦਾ ਪੌਦਾ ਦਿੱਤਾ। ਨਹੀਂ ਤਾਂ 2.5 ਮਣ ਟਮਾਟਰ ਦੇ ਪੈਸੇ ਲਾਈਏ, 20,000 ਦਾ ਇੱਕ ਪੌਦਾ ਬਣਦਾ। ਤੇ ਬਾਕੀ ਮੈਂ ਦੱਸ ਦਿੰਦਾ ਕਿ ਇਹ ਜਿਹੜਾ ਬੈੱਡ ਆ ਨਾ, ਆਹ 4 ਫੁੱਟ ਦਾ ਬੈੱਡ ਆ ਇਹ। ਤੇ ਬਾਕੀ ਖੇਲ ਆ, ਹਰ ਅਸੀਂ ਬੈੱਡ 4 ਫੁੱਟ ਤੱਕ ਬਣਾਈ ਗਏ ਆ। ਠੀਕ ਆ। ਇੱਕ ਬੈੱਡ ਫਿਰ ਵਿੱਚ ਆ ਗਿਆ, ਇੱਕ ਤੇ ਅਸੀਂ ਫਿਰ ਛਾਪਰ ਤੇ ਮਿੱਟੀ ਲਾਤੀ। ਇਹ ਕਿੰਨੇ ਬਣ ਗਏ ਫਿਰ ਇਹ ਟਨਲ? ਇਹ ਤਕਰੀਬਨ 20 ਟਨਲ ਬਣੇ ਆ ਏਕੜ ਦੇ ਵਿੱਚ। ਹਾਂਜੀ, ਏਕੜ ਦੇ ਵਿੱਚ। ਹਾਂ, ਬਾਕੀ ਆਮ ਬਣਦੇ ਆ 15 ਤੋਂ 16 ਟਨਲ। ਠੀਕ ਹੈ। ਇਹ ਫਿਰ 4-5 ਵੱਧ ਗਏ ਇਹ। ਤੇ ਹੇਠਲਾ ਛਾਪਰ ਉਹੀ ਮਿਰਚਾਂ ਲਾਈਏ? ਇਹ ਮਿਰਚਾਂ ਵਾਲਾ ਛਾਪਰ, ਬਲੈਕ ਛਾਪਰ ਮਲਚਿੰਗ ਵਾਸਤੇ, ਤਾਂ ਕਿ ਗੰਦ ਛੰਦ ਨਾ ਜੰਮੇ ਇਹ। ਠੀਕ ਹੈ। ਤੇ ਬਾਕੀ ਹੁਣ ਇਹਦੇ ਇੱਥੇ ਡੋਰੀ ਪੈਣੀ, ਪਲਾਸਟਿਕ ਦੀ ਵਾਇਰ ਪੈਣੀ ਆ। ਜਿਹੜੀ ਇਹ ਉੱਪਰ ਵਾਇਰ ਲੱਗੀ ਹੋਈ ਆ ਨਾ, ਇਹ ਤਾਂ ਅਸੀਂ ਵੈਸੇ ਛਾਪਰ ਨੂੰ ਸਪੋਰਟ ਦੇਣ ਵਾਸਤੇ ਲਾਈ ਆ। ਠੀਕ ਹੈ। ਇਹਦੇ 4 ਵਾਇਰ ਲੱਗਣਗੀਆਂ। ਇੱਕ ਵਾਇਰ ਇੱਥੇ ਲੱਗੇਗੀ, ਇੱਕ ਵਾਇਰ ਇੱਥੇ ਲੱਗੇਗੀ, 2 ਐਸ ਖਾਲੀ ਤੇ ਹੋ ਗਈਆਂ, 2 ਐਸ ਤੇ, ਇੱਕ ਇੱਥੇ ਤੇ ਇੱਕ ਇੱਥੇ। ਇਹ ਇਸ ਤਰ੍ਹਾਂ ਲੰਮੇ ਰੁੱਖ ਲੱਗਣਗੀ। ਲੰਮੇ ਰੁੱਖ ਲਾ ਕੇ ਫਿਰ ਇੱਕ 10 ਨੰਬਰ ਧਾਗਾ ਹੁੰਦਾ ਸੂਤਰ ਦਾ, ਸਫੇਦ ਰੰਗ ਦਾ ਹੁੰਦਾ, ਚਿੱਟਾ, ਉਹਨੂੰ ਥੱਲੋਂ ਇੱਕ ਡੋਰੀ ਨਾਲ ਵਿਛਾਵਾਂਗੇ ਤੋੜ ਤੱਕ। ਅੱਛਾ, ਉਹੀ ਡੋਰੀ ਪੱਕੀ ਨਹੀਂ, ਦੂਸਰਾ ਧਾਗਾ ਹੋਊਗਾ। ਅੱਛਾ, ਥੱਲੇ ਵਿਛਾ ਦੇਣਾ। ਉਸ ਕੋਨੇ ਚੋਂ ਲੈ ਕੇ ਕਿੱਲੀ ਕੱਢ ਕੇ ਉਧਰ ਚੱਲ ਜਾਾਂਗੇ। ਉਹ ਫਿਰ ਧਾਗਾ ਉੱਪਰੋਂ ਬੰਨ ਕੇ ਨਾ ਇਸ ਡੋਰੀ ਦੇ ਨਾਲ, ਥੱਲੋਂ ਇਸ ਡੋਰੀ ਨਾਲ ਬੰਨ ਦਾਂਗੇ ਧਾਗਾ। ਉਹਦਾ ਕੀ ਫਾਇਦਾ? ਉਹਦਾ ਜਿਹੜੀ ਵੇਲ ਆ ਨਾ, ਆਹ ਵੇਲ ਫਿਰ ਨਾਲ ਉੱਪਰ ਚੜ ਜਾਏਗੀ ਇਹਦੀ। ਨਹੀਂ, ਇਹਨੇ ਵੇਲ ਨੇ ਸਪੋਰਟ ਲੈਣੀ ਆ। ਨਹੀਂ, ਉਸ ਧਾਗੇ ਤੇ ਵੇਲ ਖਲੋ ਜੂਗੀ? ਉਹ ਪੱਕਾ ਧਾਗਾ ਨਾ, ਉਹ ਸੂਤਰ ਦਾ ਧਾਗਾ ਹੁੰਦਾ। ਉਹ ਜਿੰਨਾ ਮਰਜ਼ੀ ਵਜ਼ਨ ਲਾ ਦੋ ਜਿਹਦੇ ਨਾਲ ਮੋਚੀ ਜੁੱਤੀ ਗੰਢਦਾ।
ਉਸ ਤੋਂ ਵੀ ਮੋਟਾ ਹੁੰਦਾ ਉਹ, ਅੱਛਾ ਉਸ ਤੋਂ ਵੀ ਮੋਟਾ ਉਸ ਤੋਂ ਮੋਟਾ ਹੁੰਦਾ। ਉਹ ਵੀ ਧਾਗਾ ਬੜਾ ਆ ਪਲਾਸਟਿਕ ਦੀ ਵਾਇਰ ਆ, ਇਹ ਵੀ ਹਾਰਡ ਆ, ਪੱਕੀ ਬਿਲਕੁਲ ਪੱਕੀ ਆ ਇਹ। ਠੀਕ ਆ। ਤੇ ਇਹ ਫਿਰ ਇਵੇਂ ਵੇਲਾਂ ਜਿਹੜੀਆਂ ਨਾ ਇਹ ਚੱਲ ਜਾਣਗੀਆਂ। ਫਿਰ ਜਦੋਂ ਇਹ ਫਰਵਰੀ ਦੇ ਵਿੱਚ, ਫਰਵਰੀ ਦੇ ਐਂਡ ਤੇ ਛਾਪਰ ਉਤਰੇਗਾ, ਫਿਰ ਉਹਨੂੰ ਅਸੀਂ ਹਰ ਟਨਲ ਦੇ ਵਿੱਚ ਬਾਂਸ ਦੀ ਸਪੋਰਟ ਦੇ ਦਾਂਗੇ, ਕਿਉਂ ਵਜ਼ਨ ਜ਼ਿਆਦਾ ਹੁੰਦਾ, ਛੱਡ ਗਿਰਨ ਦਾ ਖਤਰਾ ਹੁੰਦਾ। ਫਿਰ ਹਰ ਬਾਂਸ ਦੀ ਸਪੋਰਟ, ਬਾਂਸ ਦੇ ਕੇ ਨਾ ਬਾਹਰੋਂ ਬਾਹਰ ਇਹਨੂੰ, ਤੇ ਉਹ ਫਿਰ ਹੋਰ ਮਜ਼ਬੂਤ ਹੋ ਜਾਂਦਾ। ਇਹ ਤੁਸੀਂ ਇੰਨਾ ਜੋ ਕਰਦੇ ਆ ਇਹ, ਤੇ ਉਹਦਾ ਜਿਹੜਾ ਲੋਹੇ ਵਾਲਾ ਪੈਪ ਆ ਉਹ ਜਿਹੜਾ ਖੀਰੇ ਚ ਲਾਇਆ, ਉਹਦੇ ਚ ਟਮਾਟਰ ਕਿਉਂ ਨਹੀਂ ਲਾਉਂਦੇ? ਉਹਦੀ ਬੁਲੰਦੀ ਘੱਟ ਆ? ਨਹੀਂ, ਉਹਦੀ ਹਾਈਟ ਵੀ 20 ਫੁੱਟ ਆ। ਉਹ ਅਸੀਂ ਫਿਰ ਹੁਣ ਖੀਰਾ ਲਾਣਾ ਨਾ ਉੱਥੇ। ਅੱਛਾ, ਖੀਰੇ ਵਾਸਤੇ ਰੱਖ ਲਿਆ, ਉਹ ਤੇ ਬਿਹਤਰੀਨ ਲੱਗ ਜਾਂਦਾ। ਇਹ ਹੌਲੀ ਹੌਲੀ ਇਹਦੇ ਪੈਪ ਲਾਉਂਗੇ, ਇੱਧਰ ਲਾਵਾਂਗੇ ਇਨਸ਼ਾਅੱਲਾ ਤਾਲਾ। ਇਹ ਜੀ ਹੌਲੀ ਹੌਲੀ ਕਰ ਹੁੰਦਾ। ਸਾਡੇ ਕੋਲ ਪਹਿਲਾਂ ਖੀਰੇ ਦੀਆਂ ਵੀ ਸੋਟੀਆਂ ਹੀ ਸੀ, ਤੇ ਅੱਲਾ ਨੇ ਚਾਹਿਆ ਹੌਲੀ ਹੌਲੀ। ਇੱਕ ਟਾਈਮ ਐਸਾ ਸੀਗਾ ਵੀ ਕਰੇਲਾ ਛਾਪਿਆਂ ਤੇ ਲਾਈਦਾ ਸੀ, ਤੇ ਹੁਣ ਅੱਲਾ ਨੇ ਪੈਪ ਵੀ ਦੇ ਦਿੱਤੇ ਸੋਟੀਆਂ। ਹੌਲੀ ਹੌਲੀ ਬੰਦਾ ਗਾਂ ਵੱਧਦਾ, ਤੇ ਬੰਦਾ ਮਿਹਨਤ ਨਾ ਛੱਡੇ, ਮੈਦਾਨ ਨਾ ਛੱਡੇ, ਲੱਗਾ ਰਵੇ ਪੱਕੀ ਨੀਅਤ ਨਾਲ, ਰੱਬ ਭਾਗ ਲਾ ਹੀ ਦਿੰਦਾ। ਇਹ ਹੁਣ ਕਿੱਲੇ ਦੇ ਉੱਤੇ ਮੋਟਾ ਜਿਹਾ ਖਰਚਾ ਕਿੰਨਾ ਕੁ ਹੋ ਗਿਆ ਹੋਣਾ ਜੀ? ਮੋਟਾ ਜਿਹਾ ਵੀ ਆ 1200 ਸੋਟੀ ਆ, 120 ਰੁਪਏ ਦੀ ਸੋਟੀ ਆ, ਤੇ 200 ਕਿਲੋ ਛਾਪਰ ਆ, ਤੇ 500 ਤੇ 85 ਰੁਪਏ ਛਾਪਰ ਲਿੱਤਾ। ਅੱਛਾ, ਕਿਲੋ 485 ਰੁਪਏ ਕਿਲੋ ਲਿੱਤਾ। ਅੱਛਾ, 485 ਵੀ ਆ, ਕਿਸੇ ਦੀ 450 ਤੋਂ ਲੈ ਕੇ 85 ਤੱਕ ਮੁxtਲਿਫ ਕੰਪਨੀਆਂ ਦੇ ਰੇਟ ਆ ਇਹ। ਠੀਕ ਆ। ਤੇ 200 ਕਿਲੋ ਲੱਗਾ ਉਹਨੂੰ। ਆ ਜਿਹੜਾ ਆ 15-20 ਹਜ਼ਾਰ ਦਾ ਜਿਹੜਾ ਛਾਪਰ ਨੀਚੇ ਵਾਲਾ ਬਲਚਿੰਗ ਵਾਲਾ ਲੱਗ ਗਿਆ ਸੀ। ਇਹ ਭਾਵੇਂ 2 ਲੱਖ ਨੂੰ ਜਾ ਪਵੇ ਗੱਲ, 2 ਤੋਂ ਵੀ ਟੱਪ ਜਾਣੀ ਗੱਲ। 2 ਤੋਂ ਉੱਤੇ ਚਲਾ ਜਾਣਾ। 2 ਤੋਂ ਉੱਪਰ ਕਿੰਨੇ ਦਿਨ ਹੋ ਗਏ ਲੱਗੇ ਨੂੰ ਜੀ? ਇਹ ਅੱਜ ਲੱਗੇ ਸਾਡੇ ਤਕਰੀਬਨ ਹੋ ਗਏ 8 ਤੋਂ 10 ਦਿਨ ਹੋ ਗਏ ਇਹਨੂੰ। 10 ਦਿਨ ਹੋ ਗਏ। ਆ 10 ਦਿਨ ਹੋ ਗਏ, ਤੇ ਪੌਦਾ ਜਿਹੜਾ ਨਾ ਹੁਣ ਵੇਖ ਲਓ ਉਤੋਂ ਗਰੋਥ ਸ਼ੁਰੂ ਹੋ ਗਈ ਇਹਦੀ। ਹਾਂ, ਉਤੋਂ ਨਵੀਂ ਕੁੰਬਲ ਕੱਢੀ ਹੈ। ਹਾਂ, ਕੁੰਬਲ ਕੱਢ ਰਿਹਾ, ਲਗਰਾਂ ਕੱਢ ਰਿਹਾ, ਮੱਠੀਆਂ ਉਤੋਂ ਸ਼ੁਰੂ ਹੋ ਗਿਆ ਇਹ ਕੱਢਣਾ। ਹਾਂ ਮਾਸ਼ਾਅੱਲਾ, ਲਗਰ ਕੱਢ ਰਿਹਾ। ਇਹ ਹੋਰ 10 ਦਿਨਾਂ ਬਾਅਦ ਨਾ ਅਸੀਂ ਆ ਦੋਰੀ ਪਾ ਕੇ ਧਾਗਾ ਲਾ ਦਾਂਗੇ ਇਹਨੂੰ। ਠੀਕ ਹੈ। ਤੇ ਫਿਰ ਇਹਦੇ ਵਿੱਚ ਹੀ ਵਿੱਚ ਛਾਪਰ ਤੇ ਗਰੋਥ ਹੁੰਦੀ ਰਹੂਗੀ ਇਹਦੀ। ਤੇ ਇਹ ਲਾਣ ਤੋਂ ਕਿੰਨੇ ਮਹੀਨੇ ਬਾਅਦ ਇਹ ਫਲ ਤੇ ਆਊਗਾ ਜੀ? ਵੇਖ ਲਓ ਵੀ ਹੁਣ ਲੱਗਾ ਇਹ। ਹਾਂ, ਇਹ ਜਾ ਕੇ ਮਾਰਚ ਦੇ ਵਿੱਚ ਫਲ ਜਾਣਾ ਹੈ। ਬੜਾ ਸਬਰ ਵਾਲਾ ਕੰਮ ਆ ਜੀ। ਸਬਰ ਸਾਰਾ ਹੀ ਇਹਦੇ ਚ, ਸ਼ਿਮਲਾ ਚ ਵੀ ਸਬਰ ਆ, ਸਬਰ ਚ ਵੀ ਸਬਰ ਆ। ਸਬਰ, ਹਰੀ ਮਿਰਚ ਵੀ ਸਬਰ ਆ, ਸ਼ਿਮਲਾ ਮਿਰਚ ਵੀ ਸਬਰ ਆ। ਅਗਰ ਤੁਸੀਂ ਜਲਦੀ ਪ੍ਰੋਡਕਸ਼ਨ ਲੈਣੀ ਫਿਰ ਤੁਸੀਂ ਖੀਰਾ ਲਾ ਸਕਦੇ ਆ, ਉਹ ਬਲਾਲਾ ਦਾ ਹਿਸਾਬ ਆ। ਤੁਸੀਂ ਲਾਇਆ ਬੀਜ 40 ਦਿਨਾਂ ਬਾਅਦ ਤੁਸੀਂ ਖੀਰਾ ਤੋੜ ਸਕਦੇ ਆ। ਬਾਕੀ ਸਾਰੇ ਸਬਰ ਵਾਲੇ ਕੰਮ। ਬਾਕੀ ਸਬਰ ਵਾਲੇ ਕੰਮ ਸਾਰੇ। ਦੇਖੋ ਨਾ, ਜਿਹੜੇ ਪੈਸੇ ਤਾਂ ਮੋਤੀ ਮਿਲਸਣ, ਸਬਰ ਕਰੇ ਤਾਂ ਹੀਰੇ, ਪਾਗਲਾਂ ਵਾਂਗੂ ਰੋਲਾ ਪਾਵੇ, ਨਾ ਮੋਤੀ ਨਾ ਹੀਰੇ। ਵਾਹ 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 ਉਸਮਾਨ ਸਾਹਿਬ, ਇਹੀ ਸੂਰਤ ਹਾਲ ਆ। ਆ ਜੀ ਇਹਦੇ ਵਿੱਚ ਪੜਾ, ਪਤਾ ਨਹੀਂ ਆਵਾਜ਼ ਆਈ ਕਿ ਨਹੀਂ ਆਈ ਹੈ, ਵਿੱਚ ਸੁਣਾ ਦਿਓ ਇੱਕ ਵਾਰੀ ਸ਼ੇਰ। ਬੜਾ ਜਿਵੇਂ ਸਬਰ ਦੀ ਗੱਲ ਕਰਦੇ ਸੀ ਕਿ ਚੁੱਪ ਰਹਿਸੇ ਤਾਂ ਮੋਤੀ ਮਿਲਸਣ, ਸਬਰ ਕਰੇ ਤਾਂ ਹੀਰੇ, ਪਾਗਲਾਂ ਵਾਂਗੂ ਰੋਲਾ ਪਾਵੇ, ਨਾ ਮੋਤੀ ਨਾ ਹੀਰੇ। ਵਾਹ 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 ਵਾਹ, ਜਿਉਂਦੇ ਰਹੋ ਉਸਮਾਨ ਸਾਹਿਬ। ਅੱਛਾ ਜੀ, ਇਹ ਗੱਲ ਆ, ਹੁਣ ਜਿਹੜੇ ਬੰਦੇ ਨੇ 2 ਲੱਖ ਤੋਂ ਉੱਤੇ ਖਰਚਾ ਕਰਨਾ, ਉਹਨੇ ਮਾਰਚ 'ਚ ਜਾ ਕੇ ਪੈਸੇ ਕਮਾਣੇ ਹੈ। ਤੇ ਬੰਦੇ ਕਹਿੰਦੇ ਅਸੀਂ ਰਾਤੋਂ ਰਾਤ ਨਿਕਲ ਜੀਏ, ਇਦਾਂ ਨਹੀਂ ਹੁੰਦਾ। ਫਿਰ ਇਹਦਾ ਇੱਕ ਹੋਰ ਵੀ ਆ, ਜਿਨ੍ਹਾਂ ਦੋਸਤਾਂ ਦਾ ਹੁਣ ਅਚਾਨਕ ਦਿਨ ਬਣ ਜਾਵੇ ਨਾ, ਵੈਸੇ ਟਮਾਟਰ ਲਾਣਾ, ਉਹ ਟਮਾਟਰ ਲਾ ਕੇ ਨਾ ਇਹਨੂੰ ਲੋ ਟਨਲ ਚਲਾ ਸਕਦੇ ਆ। ਅੱਛਾ, ਛੋਟੇ ਟਨਲ ਲਾ ਕੇ ਇਸ ਤਰ੍ਹਾਂ ਹੀ ਤਾਰ ਲਾ ਕੇ ਲੋਹੇ ਦੀ ਉੱਤੇ ਛਾਪਰ ਪਾ ਦੇਣ। ਅੱਛਾ, ਫਰਵਰੀ ਦੇ 15 ਫਰਵਰੀ ਤੋਂ ਬਾਅਦ ਜਦੋਂ ਇਹ ਵੇਲ ਅੱਡੜੀ ਹੋ ਜਾਏਗੀ, ਤਕਰੀਬਨ ਇੱਥੇ ਤੈ ਜਾਏਗੀ, ਉਹ ਛਾਪਰ ਉਤਾਰ ਦੇਣ, ਬਾਂਸ ਲਾ ਕੇ, ਤੇ ਉਹਨੂੰ ਲਾ ਸਕਦੇ ਆ ਆਪਣਾ। ਅੱਛਾ ਅੱਛਾ, ਉਦੋਂ ਤੁਹਾਡਾ ਛਾਪਰ ਵੀ ਲੈ ਜਾਣਾ? ਸਾਡਾ ਛਾਪਰ ਵੀ ਲੈ ਜਾਣਾ। ਉਹ ਫਿਰ ਬਾਂਸ ਲਾ ਦੇਣਾ ਸਪੋਰਟਾਂ ਵਾਸਤੇ, ਬਾਂਸ ਦੇ ਉੱਤੇ ਡੋਰੀ ਲਾ ਕੇ ਤੇ ਲੱਗ ਸਕਦਾ ਇਹ। ਪਰ ਉਹ ਬਹੁਤ ਹੀ ਖੇਚਲ ਆ, ਮੈਂ ਕਹਿੰਦਾ। ਨਹੀਂ, ਖੇਚਲ ਨਹੀਂ ਹੈਗੀ ਉਹ। ਖੇਚਲ ਆ ਕਿ ਇਹ ਥੋੜਾ ਜਲਦੀ ਆ ਜਾਏਗਾ, ਉਹ ਥੋੜਾ ਲੇਟ ਆਏਗਾ। ਅੱਛਾ, ਇੰਨਾ ਫਰਕ ਪਏਗਾ। ਠੀਕ ਆ। ਅੱਛਾ ਜੀ, ਇੱਕ ਵਾਰੀ ਬਾਹਰ ਨਿਕਲੋ ਜੀ। ਇਹ ਬੜੇ ਦਿਨਾਂ ਦੀ ਸਾਡੇ ਦਿਲ 'ਚ ਸੀ ਵੀ ਜਿਹੜਾ ਨਾ ਟਮਾਟਰ, ਵੀ ਇਹਦੀ ਅਸੀਂ ਗੱਲ ਨਹੀਂ ਕੀਤੀ, ਇਹਦੀ ਮਾਲੂਮਾਤ ਨਹੀਂ ਦਿੱਤੀ, ਵੀ ਇਹ ਵੀ ਅਸੀਂ ਨਾਲ ਲੱਗਦੀ ਦੇ ਦਈਏ। ਰੱਬੀ ਸ਼ਾਹ ਸਰਦਾਰ ਸਾਹਿਬ ਲੱਭੇ ਸਾਨੂੰ, ਅਸੀਂ ਕਿਹਾ ਵੀ ਇਹ ਵੀ ਸੁਨੇਹਾ ਪਹੁੰਚਾ ਦਈਏ ਲੋਕਾਂ ਤੱਕ। ਅੱਛਾ, ਉਹ ਜਿਹੜਾ ਟੋਟੇ ਪਾਏ ਆ ਨਾ ਜੀ ਛਾਪਰ, ਉਹ ਕੱਟ ਕੇ ਪਾਇਆ, ਉਹ ਦਿਖਾਣੇ ਤੁਹਾਨੂੰ ਵੀ ਉਹਦੇ 'ਚ ਤੇ ਇਹਦੇ 'ਚ ਕੀ ਫਰਕ ਆ। ਅੱਛਾ, ਮਿਰਚ ਦਾ ਤਾਂ ਚਲੋ ਤੁਹਾਡਾ ਹੈ ਸੀ ਉਹ ਲੋੜ। ਵੇਖ ਲਓ ਵੀ ਹੁਣ ਕਿੰਨੀ ਟੈਂਪਰੇਚਰ ਡਾਊਨ ਜਾ ਰਿਹਾ। ਹਲੇ ਵੀ ਜਿਹੜਾ ਨਾ ਕਰੇਲਾ ਬਣਦਾ ਪਿਆ, ਵੇਖੋ। ਹਾਂ, ਅੱਜ ਵੀ ਅਸੀਂ ਤੋੜੀਏ ਤਾਂ 15 ਤੋਂ 20 ਬੈਗ ਜਿਹੜੇ ਕਰੇਲੇ ਦੇ ਟੁੱਟ ਜਾਣਗੇ। ਮਾਸ਼ਾਅੱਲਾ। ਤੇ ਫਿਰ ਤੋੜਦੇ ਕਿਉਂ ਨਹੀਂ? ਤੁਹਾਨੂੰ ਰੋਕਿਆ ਕਿਸੇ ਨੇ? ਨਹੀਂ, ਰੋਕਿਆ ਨਹੀਂ ਹੈਗਾ। ਉਹ ਸਾਡਾ ਕੀ ਥੋੜਾ ਸਾਈਜ਼ ਬਣ ਜਾਵੇ ਨਾ, ਅੱਛਾ, ਤੋੜ ਲੈਂਦੇ ਆ ਇਹ। ਫਿਰ ਤੋੜ, ਲੇਕਿਨ ਉਹ ਰੇਟ ਹੈ ਨਹੀਂ ਅੱਜ ਕੱਲ। ਕਰੇਲਾ ਖਾਂਦਾ ਕੋਈ ਨਹੀਂ ਸਰਦੀ 'ਚ। ਇਹ ਝੁੰਗਾ ਹੀ ਆ। ਇਹ ਝੁੰਗਾ ਹੀ ਆ। ਹਾਂ, ਜਾਂਦਾ ਜਾਂਦੇ ਵੀ ਫਸਲ ਇਦਾਂ ਪੈਸੇ ਦੇਈ ਜਾਂਦੀ ਹੈ। ਹਾਂ, ਰੂਹ ਵਾਲਾ ਹਿਸਾਬ ਆ। ਤੇ ਆ ਹੁਣ ਕਿਣਮਿਣ ਹੋ ਗਈ ਹੈ ਜੀ, ਮੀਂਹ ਜੁੜ ਗਿਆ। ਅਸੀਂ ਚੰਗੇ ਰਹਿ ਗਏ, ਅੱਜ ਵੇਲਣਾ ਨਹੀਂ ਚਲਾ, ਕੱਲ ਅਸੀਂ ਬੜੇ ਔਖੇ ਹੋਏ ਆ। ਵਾਹ ਬਈ ਵਾਹ। ਅੱਛਾ, ਉਹ ਮਿਰਚ ਦੇ ਵਿੱਚ ਤਾਂ ਤੁਸੀਂ ਗੱਲਾਂ ਦੱਸੀਆਂ ਸੀ ਵੀ ਇਹ ਛਾਪਾ ਟੋਟੇ ਪਾਣ ਦਾ ਫਾਇਦਾ। ਟਮਾਟਰ ਦੇ ਉੱਤੇ ਕੀ ਦਾ ਤਲਕ ਹੈ ਟੋਟੇ ਪਾਣ ਦਾ? ਇਹ ਟੋਟੇ ਪਾਣ ਦਾ ਤਲਕ ਕੋਈ ਨਹੀਂ ਸੀ। ਜਿਹੜਾ ਸਾਡੇ ਕੋਲ ਸੀ ਨਾ ਛਾਪਰ ਨਵਾਂ ਲਿਆਂਦਾ ਸੀ, ਉਹ ਛਾਪਰ ਸਾਰਾ ਘਟ ਗਿਆ ਸੀ।
ਤੇ ਸਾਡੇ ਕੋਲ ਪਿਆ ਸੀ ਛਾਪਰ ਪਿਛਲੇ ਸਾਲ ਦਾ ਇਹ। ਹਾਂ 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 ਅਸੀਂ ਫਿਰ ਇਹ ਟਨਲ ਬਣਾਤਾ ਇਹ। ਇਹਦੀ ਹੈ ਸੀ ਇਹ 20 ਫੁੱਟ ਦਾ, ਉਹ ਸੀ 22 ਫੁੱਟ ਦਾ ਛਾਪਰ। ਇਹ ਫਿਰ ਅਗਰ ਇਸ ਤਰ੍ਹਾਂ ਸਿੱਧਾ ਪਾਉਂਦੇ ਅਸੀਂ, ਇਹ ਪੂਰਾ ਨਹੀਂ ਆਉਂਦਾ ਸੀ। ਅਸੀਂ ਛੋਟੇ ਟੋਟੇ ਪਾ ਦੇ ਅਸੀਂ, ਨਾਲੇ ਟ੍ਰੈਲ ਲੱਗ ਜਾਏਗਾ ਟਮਾਟਰ ਦਾ ਵੀ, ਅੱਛਾ ਤੇ ਬਾਕੀ ਇਹ ਨਾਲੇ ਇਹ ਪੂਰਾ ਆ ਜਾਏਗਾ, ਪਤਾ ਲੱਗ ਜੂਗਾ। ਪਤਾ ਲੱਗ ਜਾਏਗਾ। ਹਾਂ ਆਹ ਟਨਲ ਅਸੀਂ ਬਣਾਇਆ ਇਸ ਤਰ੍ਹਾਂ ਹੀ। ਠੀਕ। ਅੱਛਾ ਚਲੋ ਜੀ, ਬੜੀ ਮਿਹਰਬਾਨੀ, ਤੁਹਾਡਾ ਖਸੂਸੀ ਟਾਈਮ ਲਿਆ। ਹੁਣ ਅਖੀਰ ਦੇ ਉੱਤੇ ਤੁਸੀਂ ਦੱਸ ਦਿਓ ਵੀ ਇਸ ਮੌਸਮ ਦੇ ਵਿੱਚ ਕੁਝ ਬੰਦੇ ਹੁੰਦੇ ਆ ਜਿਨ੍ਹਾਂ ਕੋਲ ਇੰਨਾ ਖਰਚਾ ਕਰਨ ਦੇ ਪੈਸੇ ਨਹੀਂ, ਬਗੈਰ ਇਸ ਛਾਪਰ ਸ਼ੂਪਰ ਤੋਂ ਕੋਈ ਸਬਜ਼ੀ ਇਸ ਟਾਈਮ ਕੋਈ ਲੱਗਦੀ ਆ? ਛਾਪਰ ਤੋਂ ਬਗੈਰ ਇਸ ਮੌਸਮ 'ਚ ਕੋਈ ਸਬਜ਼ੀ ਨਹੀਂ ਲੱਗਣੀ ਹੈਗੀ। ਅੱਛਾ ਜੀ। ਹਾਂ ਅਗਰ ਕੋਈ ਸ਼ੌਕ ਰੱਖਦਾ ਲਾਣ ਦਾ, ਥੋੜਾ ਖਰਚਾ ਸਿਰਫ ਛਾਪਰ ਦਾ ਖਰਚਾ ਕਰ ਲਵੇ ਇਕੱਲਾ, ਉਹ ਭਿੰਡੀ ਲਾ ਸਕਦਾ। ਭਿੰਡੀ ਲਾਣ ਦਾ ਜਿਹੜਾ ਇਸ ਟਾਈਮ ਆ ਛਾਪਰ ਦੇ ਵਿੱਚ, ਅੱਛਾ ਉਹ ਭਿੰਡੀ ਲਾ ਲਵੇ। ਬਾਕੀ ਜਿਹੜੀ ਆ ਟਿੰਡੀ ਵਗੈਰਾ, ਕੱਦੂ ਵਗੈਰਾ, ਉਹ ਹੁਣ ਤਕਰੀਬਨ ਟਾਈਮ ਗੁਜ਼ਰ ਗਿਆ। ਹੁਣ ਤੁਸੀਂ ਲੇਟ ਹੋ ਜਾਓਗੇ ਥੋੜਾ, ਜਦੋਂ ਆਣਾ ਪ੍ਰੋਡਕਸ਼ਨ ਲੇਟ ਹੋਣੀ ਉਹਦੀ, ਤੇ ਰੇਟ ਦਾ ਕੋਈ ਪਤਾ ਨਹੀਂ ਇਹ ਲੱਗਦਾ। ਭਿੰਡੀ ਉਹ ਆ ਜਿਹੜੀ ਗਰਮੀਆਂ 'ਚ ਖਾਣੀ? ਇਹ ਗਰਮੀਆਂ 'ਚ ਖਾਣੀ, ਉਹਦਾ ਟਾਈਮ ਆ ਬੈਸਟ, ਉਹ ਲਾ ਸਕਦੇ ਤੁਸੀਂ। ਬਾਕੀ ਫਿਰ ਟਨਲ ਦੇ ਵਿੱਚ ਤਾਂ ਕਰੇਲਾ ਲੱਗ ਸਕਦਾ, ਤਰਬੂਜ ਲੱਗਦਾ ਪਿਆ, ਉਹ ਤਾਂ ਆਮ ਹਲੇ ਵੀ ਲੱਗ ਰਿਹਾ ਉਹ। ਉਹ ਅਗੇਤੀ ਭਿੰਡੀ ਜਿਹਨੂੰ ਕਹਿੰਦੇ ਆ, ਅਗੇਤੀ ਭਿੰਡੀ ਆ ਜਾਏਗੀ, ਉਹ ਬੜਾ ਪੈਸੇ ਦਊਗੀ। ਹਾਂ ਉਹ ਕਈਆਂ ਦੇ ਦੋਸਤਾਂ ਦੀ ਤਾਂ ਜਰਮੀਨੇਸ਼ਨ ਹੋਈ ਵੀ ਹੋਈ ਆ, 4-4 5-5 ਇੰਚ ਦੀ ਹੋ ਗਈ ਆ ਉਹ, ਲੇਕਿਨ ਹਲੇ ਵੀ ਲਾ ਸਕਦੇ ਆ। ਚਲੋ ਠੀਕ ਹੈ ਜੀ, ਮੀਂਹ ਤੇਜ਼ ਹੋ ਰਿਹਾ ਤੇ ਦੁਆਵਾਂ 'ਚ ਯਾਦ ਰੱਖਿਓ, ਰੱਬ ਦੀ ਜ਼ਾਤ ਤੁਹਾਨੂੰ ਜਿੱਥੇ ਰੱਖੇ ਸੁਖੀ ਰੱਖੇ। ਤੇ ਅਸੀਂ ਫਿਰ ਆਪ ਦਾ ਕਦੀ ਕਦੀ ਦੱਸੀਦਾ ਹੁੰਦਾ ਵੀ ਅਸੀਂ ਕੀ ਕਰ ਰਹੇ ਹਾਂ, ਤੇ ਇਹ ਸਾਰਾ ਕੁਝ ਚੱਲ ਰਿਹਾ। ਫਿਰ ਤੁਸੀਂ ਕੁਨਬਾ ਜੋ ਹੋਏ ਫਿਰ ਗੱਲ ਸਾਂਝੀ ਕਰਨੀ ਪੈਂਦੀ ਹੈ। ਤੇ ਜਿਉਂਦੇ ਵਾਸਤੇ ਰਹੋ ਜੀ, ਅਸੀਂ ਤੁਹਾਨੂੰ ਦੁਆਵਾਂ 'ਚ ਯਾਦ ਰੱਖਦੇ ਹਾਂ, ਤੁਸੀਂ ਸਾਨੂੰ ਦੁਆਵਾਂ 'ਚ ਯਾਦ ਰੱਖਿਓ ਵੀ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਸਿਆਲਾ ਧੁੱਖ ਰਿਹਾ, ਤੇ ਰੱਬ ਖੈਰ ਸੁੱਖ ਰੱਖੇ ਸਾਰਿਆਂ ਤੇ। ਬੜੀ ਮਿਹਰਬਾਨੀ ਜੀ, ਜਿਉਂਦੇ ਦੱਬ ਲਓ ਜੀ ਬਟਨ।